ਨੂੰ ਕਰਿਓ। ਤੁਸੀਂ ਮੈਨੂੰ ਅੱਜ ਮਿਲੇ ਜੇ ਨਾ ਤੇ ਕਸਮ ਨਾਲ ਰੱਬ ਦੀ ਸਹੁੰ ਮੈਨੂੰ ਐ ਲੱਗਦਾ ਮੈਨੂੰ ਮੇਰਾ ਦਾਦਾ ਮਿਲ ਗਿਆ। ਮੇਰਾ ਦਾਦਾ ਮਿਲ ਗਿਆ, ਲੱਖਾ ਨੂੰ ਮਿਲ ਗਿਆ। ਠੀਕ ਹੈ। ਇਹ ਨਾ ਆਖੋ ਵੀ ਕਿ ਬਾਬਾ ਇੱਥੇ ਬੈਠਾ ਝੂਠ ਬੋਲਦਾ। ਠੀਕ ਹੈ ਜੀ। ਤੁਹਾਡੇ ਵਿੱਚ ਨਾ ਮੇਰੇ ਦਾਦੇ ਦੇ ਦਰਸ਼ਨ ਹੋ ਗਏ, ਮੈਨੂੰ ਉਹਦੀ ਗੱਲਬਾਤ ਦੱਸੀ ਆ ਨਾ ਤੇ ਮੈਨੂੰ ਐ ਲੱਗਦਾ ਵੀ ਮੈਨੂੰ ਅੱਜ ਮੇਰਾ ਖੂਨ ਮਿਲ ਗਿਆ। ਵਾਹ ਬਈ ਵਾਹ। ਕੋਈ ਇਹ ਗੱਲ ਮੈਨੂੰ ਦੱਸ, ਯਾਰ ਠਾਕਰ ਸਿੰਘ ਦਾ ਵੀ ਕੋਈ ਨਸਲ ਹੈਗੀ ਆ? ਉਹ ਲੈ ਬਾਬਾ ਠਾਕਰ ਸੋਹਣੀ ਸਾਡੇ ਗਵਾਂਢੀ ਸੀ, ਲਾਗੇ ਸੀ। ਕਿੱਥੇ ਯਾਦ ਕੀਤਾ ਠਾਕਰ ਸਿੰਘ ਪੂਰਾ ਹੋ ਗਿਆ। ਉਹਦੀ ਜਿਹੜਾ ਮੁੰਡਾ ਸੀ ਉਹਦਾ ਪਰਿਵਾਰ ਸੀ, ਉਹ ਲਾਗੇ ਅੰਮ੍ਰਿਤਸਰ ਚਲੇ ਗਏ। ਉਹਦਾ ਮੁੰਡਾ ਇੱਕ ਚੰਨਣ ਸੀ, ਇੱਕ ਮੁੰਡਾ ਉਹਦਾ ਚੰਨਣ ਸੀਗਾ, ਇੱਕ ਬੰਸਾ ਸੀਗਾ। ਉਹ ਬਾਬਾ ਤੂੰ ਤਾਂ ਸਾਰੇ ਠਾਕਰ ਸਿੰਘ ਤੇ ਮੈਂ ਵੇਖਿਆ ਨਾ। ਉਹ ਮੈਂ ਤਾਂ ਹੀ ਆ, ਮੈਂ ਰਾਣਾ ਸਾਹਿਬ ਨੂੰ ਕਹਿੰਦਾ ਰਿਹਾ, ਮੈਂ ਕਿਹਾ ਭਾਜੀ ਉੱਥੇ ਜਾਓ ਤੇ ਮੇਰੀ ਬਾਬੇ ਨਾਲ ਗੱਲ ਕਰਾਓ। ਕੀ ਕਹਾਣੀ ਸੀ ਕਤਲ ਵਾਲੀ? ਜੈਲਦਾਰ ਨੂੰ ਮਾਰਿਆ ਸੀਗਾ। ਜੈਲਦਾਰ ਨੂੰ ਮਾਰਿਆ ਕਿਵੇਂ ਸੀ ਦੱਸੋ? ਦੱਸੋ ਸਾਰੀ ਕਹਾਣੀ ਦੱਸੋ। ਜੈਲਦਾਰ ਨੂੰ ਐਵੇਂ ਮਾਰਿਆ ਸੀਗਾ, ਬਾਗ ਦੇ ਵਿੱਚ ਬੈਠਾ ਹੈ ਜਾ ਕੇ। ਇਧਰੋਂ ਉੱਥੇ ਜਿਹੜਾ ਸ਼ੰਕਰ ਦੇ ਬਾਗ ਆ, ਇਧਰੋਂ ਬਾਗ ਜਿਹੜਾ ਰੋਡ ਦੇ ਉੱਤੇ ਬਾਗ ਸੀ ਚੌਧਰੀ ਫਕੀਰ ਸਿੰਘ ਦਾ, ਉਹਦੇ ਵਿੱਚ ਬੈਠਾ ਜਾ ਕੇ ਜੈਲਦਾਰ। ਇੱਥੋਂ ਸੜਕ ਦੇ ਉੱਤੇ ਸੀਗਾ, ਉੱਤੇ ਸੜਕ ਦੇ। ਅੱਛਾ ਤੁਹਾਡਾ ਸੜਕ ਵਾਲੇ ਬੰਨੇ ਸੀ? ਹਾਂ, ਆ ਕਬਰਾਂ ਵਾਲੇ ਬੰਨੇ, ਕਬਰਸਤਾਨ ਦੇ ਬੰਨੇ ਸਾਡਾ ਘਰ ਸੀਗਾ। ਸੜਕ ਦੇ ਉੱਤੇ ਸਾਡਾ ਹਵੇਲੀ ਸੀ, ਸੜਕ ਦੇ ਉੱਤੇ। ਬਾਬਾ ਜੀ ਮੈਂ ਨਾ 15 ਮਾਰਚ ਨੂੰ ਮੈਂ ਪਿੰਡ ਜਾਣਾ, 2 ਮਹੀਨੇ ਰਹਿ ਗਏ ਆ। ਅੱਛਾ। ਤੇ ਮੈਂ ਤੁਹਾਨੂੰ ਸਾਰਾ ਪਿੰਡ ਕੱਲੀ ਗਲੀ, ਤੁਹਾਡਾ ਘਰ ਸਾਰਾ, ਕਿੱਥੇ ਮੈਂ ਆਪਣਾ ਨਜੀਰ ਸਿੰਘ ਦਾ ਘਰ, ਉਹ ਸਾਰਾ ਮੈਂ ਤੁਹਾਨੂੰ ਦਿਖਾਵਾਂਗਾ। ਤੇ ਹੁਣ ਕਿੱਥੇ ਆ ਤੂੰ? ਆਪਾਂ ਦੇਖਾਂਗੇ। ਹੁਣ ਕਿਤੇ ਬਾਹਰ ਗਿਆ? ਰਾਣਾ ਸਾਹਿਬ ਨੂੰ ਕਹੋ। ਹਾਂਜੀ। ਜਿਹੜਾ ਲੱਖਾ ਸਿੰਘ ਸੀ, ਇਹਦੀ ਘਰ ਵਾਲੀ ਦਾ, ਸਾਡੀ ਦਾਦੀ ਦਾ ਕੀ ਨਾਂ ਸੀ? ਸੰਤੀ। ਇੱਥੇ ਮੈਨੂੰ ਡਾਊਟ ਹੁੰਦਾ, ਉਹਦਾ ਨਾਮ ਤਾਂ ਤੇਜ ਕੌਰ ਸੀ ਜਾਂ ਇਹਦੇ 2 ਵਿਆਹ ਸੀ? ਤੇ ਸੰਤੀ ਹੋਰ ਨਾ ਸੰਤੀ ਸੀ ਉਹਦਾ। ਸੰਤੀ ਮਸ਼ਹੂਰ ਸੀ ਨਾ, ਤੇਜ ਕੌਰ ਕਹਿੰਦੇ ਨਾ। ਉਹ ਪਤਾ ਕੀ ਜੇ, ਹਾਂ, ਜਿਹੜੀ ਤੁਸੀਂ ਸੰਤੀ ਦੱਸੀ ਨਾ, ਸੰਤੀ ਤੁਸੀਂ ਦੱਸੀ ਬਹੁਤ ਜਵਾਨ ਆ, ਸੋਹਣੀ ਸੀ ਬੜੀ। ਇਹ ਦਾਦੀ ਸਾਡੀ ਇਹ ਬਹੁਤ ਮਧਰੀ ਸੀ, ਕਾਲੇ ਰੰਗ ਦੀ ਬਹੁਤ ਮਧਰੀ ਸੀ ਦਾਦੀ। ਹਾਂ, ਇੱਥੇ ਸ਼ਾਇਦ ਮੈਂ ਕਹਿੰਦਾ ਵੀ ਇਹਦੇ ਕਿਤੇ 2 ਵਿਆਹ ਨਾ ਹੋਣ, ਕੋਈ ਹੋਰ ਹੋਵੇ। ਜੈਲਦਾਰ ਨੂੰ ਮਾਰਿਆ ਸੀਗਾ ਤੁਹਾਡੇ ਦਾਦੇ ਨੇ। ਬਾਗ ਤੇ ਮੇਰੇ ਹੁੰਦਿਆਂ ਵੱਡਿਆ ਉਹ ਆਹੋ, ਬਾਗ ਤੇ ਅੰਬਾਂ ਦਾ ਬਾਗ ਸੀ ਬੜਾ ਤਕੜਾ ਸਾਹਿਬ, ਉੱਥੇ ਜਿਹੜੇ ਤੁਸੀਂ ਦੱਸੇ ਸੀ ਨਾ ਚੌਧਰੀ ਫਕੀਰ ਸਿੰਘ ਦਾ ਬਾਗ ਸੜਕ ਦੇ ਨਾਲ ਸੀ ਬਾਗ। ਸੜਕ ਦੇ ਨਾਲ ਸੀ, ਸੜਕ ਦੇ ਉੱਤੇ ਹੀ, ਰੋਡ ਦੇ ਉੱਤੇ ਰੋਡ ਦੇ ਬਾਗ। ਹਾਂ ਬਿਲਕੁਲ। ਹੁਣ ਤੇ ਚਲੋ ਵੱਢ ਦਿੱਤਾ ਗਿਆ, ਪਹਿਲਾਂ ਰੋਡ ਦੇ ਉੱਤੇ ਹੀ ਸੀ। अस्सलाम वालेकुम, सत श्री अकाल, आदाब। सब ਦਾ ਪੰਜਾਬ ਦੀ ਟੀਮ ਨੇ ਅੱਜ ਤੋਂ 1 ਮਹੀਨਾ ਪਹਿਲੇ ਇੱਕ ਇੰਟਰਵਿਊ ਅਪਲੋਡ ਕੀਤਾ ਸੀ ਪਿੰਡ ਬਰੋਵਾਲ, ਜ਼ਿਲ੍ਹਾ ਅੰਮ੍ਰਿਤਸਰ ਦਾ। ਬਜ਼ੁਰਗਾਂ ਨੇ ਆਪਣੇ ਪਿੰਡ ਦੇ ਸਿੱਖ ਪਰਿਵਾਰਾਂ ਦਾ ਜ਼ਿਕਰ ਕੀਤਾ ਸੀ ਤੇ ਅੱਜ ਉਸ ਖਾਨਦਾਨ ਦੇ ਨਾਲ ਇਹਨਾਂ ਦੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਹੜਾ 78 ਸਾਲ ਪਹਿਲੇ ਇਹਨਾਂ ਕੋਲੋਂ ਵਿਛੜ ਗਿਆ ਸੀ। ਆਓ ਮਿਲਵਾਉਂਦੇ ਇਹਨਾਂ ਨੂੰ ਤੇ ਕਰਵਾਉਂਦੇ ਇਹਨਾਂ ਦੀ ਗੱਲ ਤੇ ਦੇਖਦੇ ਹਾਂ 78 ਸਾਲ ਬਾਅਦ ਆਪਸ 'ਚ ਕਿੱਦਾਂ ਦੀਆਂ ਗੱਲਾਂ ਹੁੰਦੀਆਂ ਨੇ। ਹਾਂਜੀ ਵਧੀਆ ਜੀ, ਅੱਲਾ ਦਾ ਕਰਮ, ਸਭ ਠੀਕ ਠਾਕ। ਅਸੀਂ ਜੀ ਬਜ਼ੁਰਗਾਂ ਦੇ ਕੋਲ ਪਹੁੰਚ ਗਏ ਆ ਤੇ ਕਰਵਾਉਂਦੇ ਆ ਤੁਹਾਡੀ ਗੱਲ। ਕਰਵਾ ਦਿਓ ਜੀ, ਕਰਵਾ ਦਿਓ। ਦੇਖੋ ਰੱਬ ਨੇ ਕਿਹਦਾ ਸੰਜੋਗ ਬਣਾਇਆ, ਕਿਤੋਂ ਕੁਵੇਤ ਤੋਂ ਕਿਤੋਂ ਬਾਬੇ ਨੂੰ ਲੱਭ ਲਿਆ। ਬੜੀ ਤੁਹਾਡੀ ਮਿਹਰਬਾਨੀ ਆ, ਬਹੁਤ ਤੁਹਾਡਾ ਸ਼ੁਕਰੀਆ। ਬਸ ਜੀ ਤੁਹਾਡੇ ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਨਾ ਉਦੋਂ ਕੀਤੀਆਂ ਨਾ ਬਜ਼ੁਰਗਾਂ ਨੇ, ਤੁਸੀਂ ਸੁਣੀਆਂ ਹੋਣੀਆਂ। ਹਾਂਜੀ ਹਾਂਜੀ। ਤੇ ਅਸੀਂ ਕਰਵਾਉਣ ਲੱਗੇ ਜੀ ਗੱਲ ਤੁਹਾਡੀ। ਇਹ ਵੀ ਉਹਨਾਂ ਦੇ ਬਜ਼ੁਰਗਾਂ ਦੇ ਸਾਰੇ ਨੇ ਲੈ ਅਸੀਂ ਉਹਨਾਂ ਦੇ ਪੋਤਰੇ ਆ ਬਾਬਿਆਂ ਦੇ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, अस्सलाम वालेकुम। ठीक है जी बाबा जी अस्सलाम वालेकुम। वालेकुम, की हाल है? ਵਧੀਆ ਜੀ ਵਧੀਆ। ਬੜੇ ਦਿਲਾਂ ਦਾ ਮੈਂ ਨਾ ਇਹ ਰਾਣਾ ਸਾਹਿਬ ਨੂੰ ਕਹਿਣ ਡਿਆ, ਮੈਂ ਕਿਹਾ ਜਾਓ ਉੱਥੇ ਬਾਬੇ ਨਾਲ ਮੇਰੀ ਗੱਲ ਕਰਾਓ। ਹਾਂ ਤੇ ਬਿਸਮਿਲ੍ਲਾ, ਉਹ ਕਰਮਾ ਭਾਗਾਂ ਵਾਲਾ ਦਿਨ ਚੜਿਆ ਕਿ ਤੁਹਾਡੇ ਨਾਲ ਗੱਲ ਹੋਈ। ਬਿਸਮਿਲ੍ਲਾ। ਹਾਂਜੀ ਮੈਂ ਬਾਬਾ ਜੀ ਲੱਖਾ ਸਿੰਘ ਦਾ ਪੋਤਰਾ ਜੀ, ਲੱਖੂ ਜੱਟ ਦਾ। ਹਾਂ ਬਿਲਕੁਲ ਬਿਲਕੁਲ। ਲੱਖਾ ਸਿੰਘ ਲੱਖਾ ਸਿੰਘ ਸੀਗਾ। ਲੱਖਾ ਸਿੰਘ ਦਾ ਲੱਖਾ ਸਿੰਘ ਸੀਗਾ। ਬੜੀ ਮੈਂ
ਰਾਣਾ ਸਾਹਿਬ ਦੀ ਬੜੀ ਮਿਹਰਬਾਨੀ, ਇਹਨਾਂ ਨੇ ਇੱਕ ਦਿਨ ਤੁਹਾਡੀ ਉਹ ਵੀਡੀਓ ਬਣਾ ਕੇ ਨਾ ਹਾਂਜੀ ਉੱਤੇ ਫੇਸਬੁੱਕ ਤੇ ਪਾਈ, ਤੇ ਮੈਂ ਇੱਥੇ ਕਿਰਾਏ ਤੋਂ ਕੁਦਰਤੀ ਵੇਖਦਾ ਸੀ। ਹਾਂਜੀ ਹਾਂਜੀ ਵੇਖਦਿਆਂ ਤੇ ਮੈਂ ਭਰੋਵਾਲ ਦਾ ਨਾਮ ਜਦੋਂ ਵੇਖਿਆ ਉੱਤੇ ਆਇਆ ਹਾਂ ਤੇ ਮੈਂ ਕਿਹਾ ਭਰੋਵਾਲ ਦੇ ਪਿੰਡ ਸਾਡਾ, ਤੇ ਤੁਹਾਡੇ ਦਰਸ਼ਨ ਹੋਏ, ਹਾਂਜੀ ਤੁਹਾਡੀ ਗੱਲਬਾਤ ਸੁਣੀ ਮੈਂ। ਤੇ ਅੱਛਾ ਰਾਣਾ ਸਾਹਿਬ, ਆਪਣੇ ਬਾਬਾ ਜੀ ਤੁਸੀਂ ਮੈਨੂੰ ਇਹ ਦੱਸੋ, ਹਾਂਜੀ ਜਿਹੜਾ ਲੱਖਾ ਸਿੰਘ ਸੀ ਇਹਦੀ ਘਰ ਵਾਲੀ ਦਾ, ਸਾਡੀ ਦਾਦੀ ਦਾ ਕੀ ਨਾਂ ਸੀ? ਸੰਤੀ ਇੱਥੇ ਮੈਨੂੰ ਡਾਊਟ ਹੁੰਦਾ, ਉਹਦਾ ਨਾਮ ਤਾਂ ਤੇਜ ਕੌਰ ਸੀ ਜਾਂ ਇਹਦੇ ਦੋ ਵਿਆਹ ਸੀ, ਤੇ ਸੰਤੀ ਹੋਰ ਸੀ? ਨਾ ਸੰਤੀ ਸੀ ਨਾ ਉਹਦਾ। ਸੰਤੀ ਮਸ਼ਹੂਰ ਸੀ ਨਾ, ਤੇਜ ਕੌਰ ਨਹੀਂ, ਕਹਿੰਦੇ ਨਾ। ਉਹ ਪਤਾ ਕੀ ਜੇ, ਹਾਂ ਜਿਹੜੀ ਤੁਸੀਂ ਸੰਤੀ ਦੱਸੀ ਨਾ, ਸੰਤੀ ਤੁਸੀਂ ਦੱਸੀ ਬਹੁਤ ਜਵਾਨ ਆ, ਸੋਹਣੀ ਸੀ ਬੜੀ ਇਹ ਦਾਦੀ ਸਾਡੀ। ਇਹ ਬਹੁਤ ਮਧਰੀ ਸੀ, ਮਧਰੀ ਦਾਦੀ। ਕਾਲੇ ਰੰਗ ਦੀ ਬਹੁਤ ਮਧਰੀ ਸੀ ਦਾਦੀ। ਹਾਂ ਇੱਥੇ ਸ਼ਾਇਦ ਮੈਂ ਕਹਿੰਦਾ ਵੀ ਇਹਦੇ ਕਿਤੇ ਦੋ ਵਿਆਹ ਨਾ ਹੋਣ, ਕੋਈ ਹੋਰ ਹੋਵੇ ਸੰਤੀ। ਹੂੰ ਦੋ ਵਿਆਹ ਤਾਂ ਨਹੀਂ ਕੀਤੇ ਸੀ ਉਹਨੇ? ਇਹ ਨਹੀਂ, ਉਹਨੂੰ ਦੱਸ ਵੀ ਬਾਗ ਦੇ ਵਿੱਚ ਜਿਹਨੂੰ ਮਾਰਿਆ ਸੀ ਉਹਦਾ ਨਾਮ। ਜਿਹਨੇ ਬਾਗ ਦੇ ਵਿੱਚ ਜੈਲਦਾਰ ਨੂੰ ਮਾਰਿਆ ਸੀਗਾ ਤੁਹਾਡੇ ਦਾਦੇ ਨੇ। ਬਾਗ ਤੇ ਮੇਰੇ ਹੁੰਦਿਆਂ ਵੱਡਿਆ ਉਹ ਆਹੋ ਬਾਗ ਤੇ ਅੰਬਾਂ ਦਾ ਬਾਗ ਸੀ ਬੜਾ ਤਗੜਾ ਸਾਹਿਬ, ਉੱਥੇ ਜਿਹੜੇ ਤੁਸੀਂ ਦੱਸੇ ਸੀ ਨਾ। ਚੌਧਰੀ ਫਕੀਰ ਸਿੰਘ ਦਾ ਬਾਗ ਸੜਕ ਦੇ ਨਾਲ, ਸੜਕ ਦੇ ਨਾਲ ਸੀ ਬਾਗ, ਸੜਕ ਦੇ ਨਾਲ ਸੀ, ਸੜਕ ਦੇ ਉੱਤੇ ਹੀ, ਰੋਡ ਦੇ ਉੱਤੇ ਰੋਡ ਦੇ ਬਾਗ। ਹਾਂ ਬਿਲਕੁਲ ਬਿਲਕੁਲ, ਹੁਣ ਤੇ ਚਲੋ ਵੱਢ ਦਿੱਤਾ ਗਿਆ, ਪਹਿਲਾਂ ਰੋਡ ਦੇ ਉੱਤੇ ਹੀ ਸੀ। ਹਾਂ ਤੇ ਤੁਹਾਡੀ ਜਿਹੜੀ ਜ਼ਮੀਨ ਸੀ ਜੀ। ਬਾਬਾ ਜੀ, ਇਹਦੇ ਵਿੱਚ ਮਨਾਰਾ ਵੀ ਹੈਗਾ ਸੀ ਨਾ? ਬਿਲਕੁਲ ਮਨਾਰੇ ਵਾਲਾ ਖੂਬ ਸਾਡਾ ਵੱਜਦਾ ਸੀਗਾ। ਉਹ ਮਨਾਰਾ ਅੱਜ ਵੀ ਹੈਗਾ, ਅੱਜ ਵੀ ਹੋਣਾ। ਮਨਾਰਾ ਉਸੇ ਤਰ੍ਹਾਂ ਖੜਾ। ਆਹੋ ਤੇ ਉਹ ਹੁਣ ਜ਼ਮੀਨ ਤੇ ਚਲੋ ਮੂੜ ਕੇ ਕੋ ਚਲੀ ਗਈ। ਤੇ ਸਾਡਾ ਜਿਹੜਾ ਘਰ ਸੀ ਨਾ, ਉਹ ਫਕੀਰ ਸੈਨ ਨਜੀਰ ਸੈਨ ਦੇ ਬਿਲਕੁਲ ਨਾਲ ਜੁੜਵਾ ਨਾਲ ਸੀਗਾ, ਨਾਲ ਸੀ ਸਾਨੂੰ ਬਿਲਕੁਲ। ਵੀਡੀਓ ਵਾਲੇ ਕਹਿੰਦੇ ਸੀ ਉੱਥੇ। ਅੱਜ ਵੀ ਉੱਥੇ ਹੀ ਆ, ਹਾਂ ਅੱਜ ਵੀ ਉੱਥੇ ਹੀ ਆ, ਅਜੇ ਵੀ ਆਪਣਾ ਉੱਥੇ ਘਰ ਦੱਸ ਦਿੱਤਾ ਘਰਾਂ ਦੀਆਂ ਸ਼ਕਲਾਂ ਬਦਲ ਗਈਆਂ, ਸਾਡਾ ਹੱਥ ਟੁੱਟ ਕੇ ਹੋਰ ਬਣ ਗਏ। ਸਾਡਾ ਘਰ ਸੜਕ ਦੇ ਉੱਤੇ ਸੀਗਾ, ਉੱਤੇ ਸੜਕ ਦੇ। ਅੱਛਾ, ਤੁਹਾਡਾ ਸੜਕ ਵਾਲੇ ਬੰਦੇ ਸੀ? ਹਾਂ ਆ ਹਾਂ, ਕਬਰਾਂ ਵਾਲੇ ਬੰਨੇ, ਕਬਰਸਤਾਨ, ਵਾਲੇ ਬੰਨੇ। ਕਬਰਸਤਾਨ ਦੇ ਬੰਨੇ ਸਾਡਾ ਘਰ ਸੀਗਾ। ਸਾਨੂੰ ਤੇ ਸੜਕ ਵੀਡੀਓ ਵਾਲੇ ਕਹਿੰਦੇ ਸੀ ਉੱਥੇ। ਸੜਕ ਦੇ ਉੱਤੇ ਸਾਡਾ ਹਵੇਲੀ ਸੀ, ਸੜਕ ਦੇ ਉੱਤੇ। ਉਹ ਬਾਬਾ ਜੀ ਮੈਂ ਨਾ 15 ਮਾਰਚ ਨੂੰ ਮੈਂ ਪਿੰਡ ਜਾਣਾ, 2 ਮਹੀਨੇ ਰਹਿ ਗਏ ਆ। ਅੱਛਾ ਤੇ ਮੈਂ ਤੁਹਾਨੂੰ ਸਾਰਾ ਪਿੰਡ, ਕੱਲੀ ਕੱਲੀ ਗਲੀ, ਤੁਹਾਡਾ ਘਰ ਸਾਰਾ, ਕਿੱਥੇ ਮੈਂ ਆਪਣਾ ਨਜੀਰ ਸਿੰਘ ਦਾ ਘਰ, ਹਾਂ ਉਹ ਸਾਰਾ ਮੈਂ ਤੁਹਾਨੂੰ ਦਿਖਾਵਾਂਗਾ। ਤੇ ਹੁਣ ਕਿੱਥੇ ਆ ਤੂੰ? ਆਪਾਂ ਦੇਖਾਂਗੇ। ਹੁਣ ਕਿਤੇ ਬਾਹਰ ਗਿਆ? ਬਾਹਰ ਆ, ਰਾਣਾ ਸਾਹਿਬ ਨੂੰ ਪਤਾ ਮੈਂ ਪਿੰਡ ਨਹੀਂ ਹੈਗਾ, ਮੈਂ ਬਾਹਰ ਆ। ਸਾਡੀ ਬਰਾਦਰੀ ਵੀ ਰਾਜਪੂਤ ਹੀ ਆ। ਅਸੀਂ ਰਾਜਪੂਤ ਦੇ ਹਾਂ, ਮਨਾਰੇ ਵਾਲੇ ਖੂਹ ਦੇ। ਤੇ ਬੱਬਰ ਸ਼ੇਰਾਂ ਦੀ ਕੌਮ ਆ, ਬੱਬਰ ਸ਼ੇਰਾਂ ਦੀ ਕੌਮ ਰਾਜਪੂਤ ਹਾਂਜੀ। ਬੜੀ ਬਹਾਦਰ ਕੌਮ ਹੈ। ਇਹ ਜਿਹੜਾ ਸਾਡਾ ਉਹ ਜਿਹੜਾ ਸ਼ਰੀਕਾ ਸਾਡਾ ਫਕੀਰ ਸੈਨ ਕੇ ਨਜੀਰ ਸੈਨ ਕੇ ਸਾਡਾ ਸ਼ਰੀਕਾ ਸੀ। ਉਹ ਲੈ, ਤੁਸੀਂ ਤੇ ਉਹ ਬਾਦਸ਼ਾਹ ਬੰਦੇ ਸੀ ਫਿਰ। ਬਾਦਸ਼ਾਹ ਪਰ ਜੁੜ ਗਏ ਹੁਣ। ਅੱਲਾ ਦੀ ਰਹਿਮਤ ਸੀ। ਅੱਲਾ ਦੀਆਂ ਰਹਿਮਤਾਂ ਸੀ। ਬਾਕੀ ਹੁਣ ਉਹ ਤਾਂ ਬੜਾ, ਅਜੇ ਤੱਕ ਉਹਦਾ ਨਾਂ ਚੱਲਦਾ ਜੀ, ਅਜੇ ਵੀ ਨਾਂ ਚੱਲਦਾ ਜੀ ਉੱਥੇ ਪਿੰਡ ਦੇ ਵਿੱਚ ਨਜੀਰ ਸੈਨ ਤੇ ਫਕੀਰ ਸੈਨ, ਅੱਜ ਤੱਕ ਯਾਦ ਕਰਦੇ ਲੋਕ ਨੂੰ। ਦੱਸ ਬਾਬਾ ਉਹ ਬਾਦਸ਼ਾਹ ਬੰਦਾ ਸੀ। ਤੇਰਾ ਜਿਹੜਾ ਬਾਪ ਸੀਗਾ, ਦਾਦਾ ਦਾਦਾ ਨਹੀਂ ਤੇਰਾ ਬਾਪ ਹਾਂਜੀ। ਤੂੰ ਲਖਾ ਦਾ ਪੋਤਰਾ ਹੀ ਆ ਨਾ? ਲੱਖਾ ਉਹਦਾ ਪੋਤਰਾ ਮੈਂ। ਪੋਤਰਾ। ਇਹ ਜਿਹੜੇ ਬਾਪ ਨੇ ਨਾ, ਇਹ 3 ਭਰਾ ਸੀ, ਜਗੀਰ ਸਿੰਘ, ਸ਼ਮੀਰ ਸਿੰਘ ਤੇ ਦਲਬੀਰ ਸਿੰਘ। ਦੱਸ ਤੇ 3 ਭਰਾ ਸੀ। ਉਹਨੂੰ ਕੀ ਕਹਿੰਦੇ ਹੁੰਦੇ? ਉਹ ਮੇਰੇ ਹਾਣੀ ਸੀਗੇ। ਹਾਣੀ ਸੀ ਤੁਹਾਡੇ, ਉਹ ਹੁਣ ਸਾਰੇ ਮੁੱਕ ਗਏ ਆ। ਮੁੱਕੀ ਜਾਣਾ ਸੀਗਾ ਫਿਰ ਅੱਲਾ ਦੇ ਕੁਦਰਤ। ਅੱਲਾ ਦੀ ਮੇਰੇ ਹਾਣੀ ਸੀ। ਜਿਹੜੇ ਲੱਖਾ ਸਿੰਘ ਦੇ ਮੁੰਡੇ ਸੀ ਨਾ 2, ਉਹ ਸਾਡੇ ਹਾਣੀ 2 ਭਰਾਵਾਂ ਦੇ। ਠੀਕ ਆ। ਆਹੋ ਜਗੀਰ ਸਿੰਘ ਤੇ ਸ਼ਮੀਰ, ਮੈਂ ਸ਼ਮੀਰ ਸਿੰਘ ਦਾ ਹਾਂ ਮੁੰਡਾ। ਬਿਲਕੁਲ ਸਿੱਧਾ ਤੇ ਕਬੀਰਾ। ਚਬੀਰ ਸਿੰਘ ਦਾ ਮੁੰਡਾ ਜੀ, ਚਬੀਰ ਸਿੰਘ ਦਾ। ਵੀਰ ਸਿੰਘ ਦਾ ਮੁੰਡਾ ਤੂੰ। ਸ਼ਮੀਰ ਸਿੰਘ ਦਾ ਸਹੀ ਆ। ਤੇ ਬਾਬਾ ਜੀ ਸਾਡੀ ਜ਼ਮੀਨ ਵੀ ਹੈਗੀ ਸੀ ਭਲਾ, ਉਦੋਂ ਹੁਣ ਤੇ ਹੈ ਨਹੀਂ। ਜ਼ਮੀਨ ਹੈਗੀ ਇਹਨਾਂ ਦੀ? ਕੀ ਹੋਇਆ ਉਦੋਂ? ਜ਼ਮੀਨ ਤੁਹਾਡੀ ਹੈਗੀ ਸੀਗੀ। ਇਹ ਕਿੱਥੇ, ਖਡੂਰ ਸਾਹਿਬ ਮੋੜ ਵਾਲੇ ਬੰਨੇ ਸੀ ਜਾਂ ਹੋਰ ਕਿਤੇ ਸੀ? ਖਡੂਰ ਸਾਹਿਬ ਦਾ ਤੁਹਾਨੂੰ ਪਤਾ ਹੋਣਾ। ਨਹੀਂ ਖਜੂਰ ਲੈ ਪਰਾਂ ਨੂੰ। ਖਡੂਰ ਵਾਲੇ ਬੰਨੇ ਸੁਣੀ ਦੀ ਆ। ਹਾਂ ਬਿਲਕੁਲ ਖਜੂਰ ਵਾਲੇ ਬੰਨੇ ਮੋੜ ਆ ਨਾ ਜਿਹੜਾ, ਹੈਗੀ ਸੀ। ਵਾਈਪੂਈ ਦਾ ਮੋੜ ਆ ਜਿਹੜਾ, ਉਹਦਾ ਨਾਮ ਹੀ ਲਿਆ ਸੀ ਉਸ ਦਿਨ ਵਾਈਪੂਈ ਦਾ। ਅੱਬਾ ਸਾਡਾ ਦੱਸਦਾ ਹੁੰਦਾ ਬੂਈ ਪੂਈ ਖਡੂਰ ਛਾਪੜੀ, ਇਹ ਕੋਲ ਸੀ ਸਾਡੇ ਪਿੰਡ। ਹੁਣ ਪਿੰਡ ਸਾਡਾ ਕਿਹੜੀ? ਲੱਗੀ ਪਿੰਡ। ਹੁਣ ਮੈਨੂੰ ਇਹ ਗੱਲ ਦੱਸ ਤੂੰ ਯਾਰ, ਮੇਰੀ ਗੱਲ ਇਹ ਗੱਲ ਦਾ ਦੱਸ ਮੈਨੂੰ, ਸਾਡਾ ਪਿੰਡ ਛੁਰੀ ਵਸਦਾ ਜਾਂ ਕਿਤਨਾ ਵਸਦਾ ਵਾ?
ਉਹ ਬੜੀ ਵੱਡੀ ਗੱਲ ਆ ਕਿ ਬਾਦਸ਼ਾਹੀਆਂ ਹੋ ਗਈਆਂ ਉੱਥੇ ਦੇ ਪਿੰਡ। ਤੁਹਾਨੂੰ ਹੁਣ ਮੈਂ ਪਿੰਡ ਨਹੀਂ ਤੁਹਾਨੂੰ ਮੈਂ ਵਿਖਾਉਂਦਾ, ਉਹਦੇ ਸਾਰੇ ਪਿੰਡ 'ਚ ਕੋਠੀਆਂ ਬਣ ਗਈਆਂ, ਵੱਡੇ ਵੱਡੇ ਘਰ ਬਣ ਗਏ ਉੱਥੇ ਦੇ। ਹੁਣ ਉੱਥੇ ਰਿਹਾ ਹੀ ਨਹੀਂ। ਇੰਡੀਆ ਦੇ ਵਿੱਚ ਮਸ਼ਹੂਰ ਪਿੰਡ ਸੀ ਸਾਡਾ, ਇੰਡੀਆ 'ਚ। ਅੱਜ ਵੀ ਮਸ਼ਹੂਰ ਹੀ ਜੇ, ਹਾਂ ਅੱਜ ਵੀ ਮਸ਼ਹੂਰ ਹੀ ਜੇ, ਉਹ ਮਸ਼ਹੂਰ ਜੇ ਪਿੰਡ। ਤੇ ਉੱਥੇ ਤੋਂ ਬੜੀਆਂ ਕੋਠੀਆਂ ਦੇ ਬੜੇ ਬਾਦਸ਼ਾਹੀ ਹੋ ਗਈ ਉੱਥੇ। ਹੁਣ ਇਹਨਾਂ ਨੂੰ ਕੋਈ ਗਰੀਬ ਬੰਦਾ ਰਿਹਾ ਹੀ ਨਹੀਂ। ਇਹਨਾਂ ਨੂੰ ਪੁੱਛੋ ਨੇ ਆਪਣੇ ਦਾਦੇ ਕੋਲ ਕਹਾਣੀ ਸੁਣੀ ਸੀ ਕਤਲ ਦੀ? ਆਪਣੇ ਦਾਦੇ ਕੋ ਕਤਲ ਦੀ ਕਹਾਣੀ ਸੁਣੀ ਤੁਹਾਂ? ਕਤਲ ਦੀ ਕਹਾਣੀ ਜਦੋਂ ਜੈਲਦਾਰ ਮਾਰਿਆ ਉਹਨਾਂ ਨੇ। ਜਿਹੜਾ ਮੇਰਾ ਦਾਦਾ ਸੀ ਨਾ, ਹਾਂ ਉਹ ਮੈਂ ਤੇ ਉਹਦੇ ਦਰਸ਼ਨ ਵੀ ਨਹੀਂ ਕੀਤੇ। ਮਤਲਬ ਮੇਰਾ ਜਨਮ ਹੀ ਬਾਅਦ ਦਾ, ਮੇਰਾ ਤਾਂ 74ਵਾਂ ਜਨਮ ਆ। ਬਾਅਦ ਜੰਮਿਆ ਠੀਕ ਹੈ। ਇਹ ਉਹ ਕਹਾਣੀ ਪਿੰਡ 'ਚ ਚੱਲਦੀ ਹੈ ਅੱਜ ਵੀ। ਹਾਂ ਚੱਲ ਬਾਹਰ ਨੂੰ ਚੱਲ ਕੇ ਉਹ ਕਹਾਣੀ ਮੇਰੇ ਕੋਲ ਆ। ਉਹ ਮੈਂ ਤਾਂ ਹੀ ਮੈਂ ਲਾਣਾ ਸਾਹਿਬ ਨੂੰ ਕਹਿੰਦਾ ਰਿਹਾ, ਮੈਂ ਕਿਹਾ ਭਾਜੀ ਉੱਥੇ ਜਾਓ ਤੇ ਮੇਰੀ ਬਾਬੇ ਨਾਲ ਗੱਲ ਕਰਾਓ ਕਿ ਉਹ ਕੀ ਕਹਾਣੀ ਸੀ ਕਤਲ ਵਾਲੀ। ਜੈਲਦਾਰ ਨੂੰ ਮਾਰਿਆ ਸੀਗਾ। ਜੈਲਦਾਰ ਨੂੰ ਮਾਰਿਆ ਕਿਵੇਂ ਸੀ ਦੱਸੋ ਬਾਬਾ, ਦੱਸੋ ਸਾਰੀ ਕਹਾਣੀ ਦੱਸੋ। ਜੈਲਦਾਰ ਨੂੰ ਐਵੇਂ ਮਾਰਿਆ ਸੀਗਾ, ਬਾਗ ਦੇ ਵਿੱਚ ਬੈਠਾ ਹੈ ਜਾ ਕੇ। ਇਧਰੋਂ ਉੱਥੇ ਜਿਹੜਾ ਸ਼ੰਕਰ ਦੇ ਬਾਗ ਆ, ਇਧਰੋਂ ਬਾਗ ਜਿਹੜਾ ਰੋਡ ਦੇ ਉੱਤੇ ਬਾਗ ਸੀ ਚੌਧਰੀ ਫਕੀਰ ਸਿੰਘ ਦਾ, ਉਹਦੇ ਵਿੱਚ ਬੈਠਾ ਹੈ ਜਾ ਕੇ ਜੈਲਦਾਰ ਇੱਥੋਂ। ਉਹ ਤੰਦਾਰ ਨੂੰ ਵੀ ਸੜਕ ਜਾਂਦੀ ਤੇ ਅੰਮ੍ਰਿਤਸਰ ਨੂੰ ਵੀ ਜਾਂਦੀ ਸੀ। ਆਹੋ ਨੀਤੀ ਰੋਡ ਅਜੇ ਵੀ ਹੈਗਾ। ਐਵੇਂ ਗੱਲ ਆ ਨਾ। ਸਹੀ ਆ। ਉਹ ਲੜਕੀ ਜਿਹੜੀ ਵਿਆਹੀ ਆਉਂਦੀ ਸੀ ਨਾ ਅੰਮ੍ਰਿਤਸਰ ਵੱਲੋਂ, ਉਹਨੂੰ ਵੀ ਰਾਤ ਰੱਖਦਾ ਸੀਗਾ ਤੇ ਤੰਦਾਰ ਆਉਂਦੀ ਜਾਂਦੀ ਉਹਨੂੰ ਵੀ ਰਾਤ ਰੱਖਦਾ। ਜਾਤੀਆਂ ਕਰਦਾ ਹੈ। ਉਹ ਫਿਰ ਤੇਰੇ ਦਾਦਾ ਗਿਆ ਉੱਥੇ ਬਾਗ ਦੇ ਵਿੱਚ। ਅੱਛਾ। ਬਾਗ ਤੇਰਾ ਦਾਦਾ ਗਿਆ ਤੇ ਕਹਿਣ ਲੱਗਾ ਚੌਧਰੀ ਜੀ ਇਹ ਕੰਮ ਨੂੰ ਜਾਣਦੇ ਹੋ, ਕਿਹੜਾ ਕੰਮ ਸੰਭਿਆ ਤੁਹਾਂ? ਕਹਿਣ ਲੱਗਾ ਚੱਲ ਪੱਦ ਭੇੜਿਆ ਜਾ, ਕੌਣ ਆ ਤੂੰ? ਮਦਰੇ ਕਰਦਾ ਸੀ ਦਾਦਾ ਤੁਹਾਡਾ। ਮੈਂ ਸੁਣਦਾ ਪਿੰਡ ਤਾਂ ਹੀ ਆ। ਕਹਿਣ ਲੱਗੇ ਚੱਲ ਪੱਦ ਭੇੜਿਆ ਜਾ, ਕੌਣ ਆ ਤੂੰ? ਉਹ ਚਲਾਕ ਬੜਾ ਸੀਗਾ, ਮਾਰ ਕੇ ਛਾਲ ਤੇ ਦਵਾਰ ਟੱਪ ਗਿਆ ਬਾਗ ਦੀ ਤੇਰਾ ਦਾਦਾ। ਹੈਂ ਹਾਂਜੀ ਅਗਲੇ ਦਿਨ ਫੇਰ ਜਾਂਦਾ 12 ਵਜੇ ਨਾਲ। ਟਹਿਲਦਾ ਫਿਰਦਾ ਬਾਗ ਦੇ ਵਿੱਚ, ਟਹਿਲਦਾ ਫਿਰਦਾ ਹੈਗਾ ਤੇ ਕਹਿਣ ਲੱਗਾ ਜੈਲਦਾਰ ਕੀ ਟਾਈਮ ਹੋ ਗਿਆ? ਕਹਿਣ ਲੱਗਾ 12 ਵੱਜ ਗਏ ਨੇ। ਮਾਰ ਕੇ ਤਲਵਾਰ ਸਿਰ ਲਾਤਾ ਇਹਦਾ। ਸਹੀ ਆ। ਇਹ ਗੱਲ ਅਜੇ ਵੀ ਪਿੰਡ 'ਚ ਮਸ਼ਹੂਰ ਆ। ਉਸ ਤੋਂ ਬਾਅਦ ਫੜੇ ਕਿਹੜੇ ਗਏ ਸੀ? ਉਸ ਤੋਂ ਬਾਅਦ ਫੜੇ ਗਏ ਤਿੰਨੇ ਪਿਓ ਪੁੱਤ। ਹਾਂ ਫੜੇ ਸੀ। ਤਿੰਨੇ ਪਿਓ ਪੁੱਤ ਫੜੇ ਗਏ। ਫੜੇ ਸੀ ਸਹੀ ਆ। ਤੇ ਉੱਥੇ ਕਹੇ ਸੁਣੀ ਨਾ ਬਾਤ ਇਹਨਾਂ ਦੀ। ਉਹ ਦਾਦੀ ਤੁਹਾਡੀ ਫਿਰ ਗਈ ਆਈ ਪਾਕਿਸਤਾਨ ਦੇ ਵਿੱਚ। ਪਾਕਿਸਤਾਨ ਆਈ ਤੇ ਗਈ ਚੌਧਰੀ ਫਕੀਰ ਸਿੰਘ ਕੋਲ। ਇਹਨਾਂ ਆ ਜਿਹੜੇ ਬੈਠੇ ਕਮਾਏ ਇਹਨਾਂ ਨੇ ਤੇ ਘਾਹ ਨਾ ਪਾਇਆ ਉਹਨੂੰ। ਦਾਦੀ ਨੇ ਤੱਕ ਮਾੜੇ ਹੀ ਨਹੀਂ ਸਾਂਦੇ। ਇੱਥੇ ਵੀ ਸਰਕਾਰੀਏ ਬੈਠੇ ਸੀਗੇ। ਇਹਨਾਂ ਨੂੰ ਸਰਕਾਰੀਏ ਕਹਿੰਦੇ ਸੀ। ਇਹਨਾਂ ਨੂੰ ਕਹਿੰਦੇ ਸਰਕਾਰੀਏ। ਇਹਨਾਂ ਨੂੰ ਘਾਹ ਨਾ ਪਾਇਆ ਦਾਦੀ ਢਾਡੀ ਨੂੰ ਨਾ। ਉਹ ਕਹਿੰਦੀ ਗਰਮਾਂ ਨੂੰ ਕਹੋ ਨਹੀਂ ਪਾ ਨਾ ਪਾਓ। ਉਹਨੇ ਆਖਿਆ ਪਾਕਿਸਤਾਨ ਦੇ ਚੰਗ ਬੰਗਿਆਣੇ ਦੇ ਪਰਲੇ ਬੰਨੇ ਚੰਗ ਦੇ ਬੈਠਾ ਚੌਧਰੀ ਫਕੀਰ ਸਿੰਘ, ਉੱਥੇ ਚਲੀ ਜਾ। ਫਿਰ ਉਹ ਉੱਥੇ ਗਈ ਸੀਗੀ ਦਾਦੀ ਢਾਡੀ। ਚੌਧਰੀ ਫਕੀਰ ਸਿੰਘ ਨੇ ਸੋਚ ਕੇ ਆਖਿਆ ਵੀ ਇਹ ਨਾ ਆਖੀ ਮੈਂ ਜਾਣਾ ਨੀਗਾ, ਜਾਊਂਗਾ ਮੈਂ ਜ਼ਰੂਰ। ਪਰ ਹੁਣ ਹਕੂਮਤਾਂ ਬਦਲ ਗਈਆਂ, ਅਫਸਰ ਬਦਲ ਗਏ, ਮੁਲਕ ਬਦਲ ਗਏ ਤੇ ਇੰਡੀਆ ਦੇ ਵਿੱਚ ਸੜਕਾਂ ਸੱਜ ਗਈਆਂ ਸੀਗੀਆਂ ਵੀ ਚੌਧਰੀ ਫਕੀਰ ਸਿੰਘ ਨੇ ਆਉਣਾ ਵਾ। ਜਦੋਂ ਆਇਆ ਤੇਰੇ ਦਾਦੇ ਨੂੰ ਤੇਰੇ ਪਿਓ ਨੂੰ ਛਡਾਉਣ ਵਾਸਤੇ। ਪਿਓ ਜਾਣਾ ਉਹਨੂੰ ਤੇ ਆਪਣੀ ਕਲਮ ਦੇ ਨਾਲ ਉਹਨੂੰ ਬੰਨ ਗਿਆ ਸੀ ਲੱਖਾ ਸਿੰਘ ਨੂੰ। 2 ਮਹੀਨੇ ਤੇ ਮੁੰਡੇ ਤੁਹਾਡੇ ਬਾਪ ਜਿਹੜੇ ਬਰੀ ਕਰਾ ਗਿਆ ਸੀਗਾ। ਉਹਨਾਂ ਆਖਿਆ ਚੱਲ ਇਹ ਤੇ ਬਰੀ ਕਰੋ। ਇਸ ਤਰ੍ਹਾਂ ਗੱਲ ਹੋਈ ਸੀ ਪੁੱਤ। ਉਹਦੀ ਚੱਲਦੀ ਸੀ ਨਾ, ਉਹਦਾ ਬਾਦਸ਼ਾਹ ਬੰਦਾ ਹੈ, ਉਹਨੇ ਤਾਂ ਜੋ ਚੱਲਦੀ ਸੀ। ਨਹੀਂ ਵੇਖ ਲੈ ਵੀ ਮੁਲਕ ਬਦਲ ਗਿਆ। ਵੇਖ ਲੈ ਮੁਲਕ ਬਦਲ ਗਿਆ ਫੇਰ ਜਾ ਕੇ ਛਡਾਤਾ ਸੀ ਉਹਨੇ। ਹਕੂਮਤਾਂ ਬਦਲ ਗਈਆਂ। ਬਾਬਾ ਜੀ ਗੱਲ ਇਹ ਦੱਸੋ ਤੁਸੀਂ, ਪਹਿਲੀ ਤਾਂ ਗੱਲ ਇਹ ਦੱਸੋ ਤੁਹਾਡੇ ਪਿੰਡ ਦਾ ਨਾਮ ਨਸ਼ਹਿਰਾ ਕਿਹੜਾ ਵਾ? ਹਾਂਜੀ ਸਾਡੇ ਪਿੰਡ ਦਾ ਨਾਮ ਨਸ਼ਹਿਰਾ ਨੀਗਾ, ਪਰੋਵਾਲ। ਸਾਡੇ ਪਿੰਡ ਦਾ ਨਾਂ ਇੱਥੇ ਜਿੱਥੇ ਰਹਿਣ ਡਿਆ ਨਾ ਹੁਣ ਹੈਗਾ ਲਾਲ ਕੇ ਪਿੰਡ। ਹੁਣ ਲਾਲ ਕੇ ਪਿੰਡ ਆ, ਨਸ਼ਹਿਰਾ ਨਹੀਂ ਗਏ ਤੁਹਾਡੇ ਦੇ ਨਾਲ ਮੈਂ ਲਿਖਣ ਦਿਆ ਇੱਕ ਮਿੰਟ। ਲਾਲ ਕੇ ਕਿਹੜੇ ਵਜਦੇ ਜਾਂ ਲਾਲ ਕੇ ਜਾਂ ਕੁਝ ਹੋਰ ਵੀ ਲੱਗਦਾ ਨਾਲ? ਇਹ ਹੈਗਾ ਤਹਿਸੀਲ ਜ਼ਿਲ੍ਹਾ ਸ਼ੇਖਪੁਰਾ, ਡਾਕਖਾਨਾ ਮੰਡੀ ਫਰੂਕਾਬਾਦ, ਪਿੰਡ ਲਾਲ ਕੇ। ਕਹਿੰਦੇ ਸੀ ਕਦੀ
ਸ਼ੇਖੂਪੁਰਾ ਤੇ ਜ਼ਿਲ੍ਹਾ ਕਿਹੜਾ ਜੀ ਇਹਨੂੰ? ਜ਼ਿਲ੍ਹਾ ਸ਼ੇਖਪੁਰਾ, ਤਹਿਸੀਲ ਜ਼ਿਲ੍ਹਾ ਸ਼ੇਖਪੁਰਾ ਹੀ ਆ। ਨਜ਼ਦੀਕ ਚੂੜਖਾਨਾ। ਕਿਉਂਕਿ ਬਾਬਾ ਜੀ ਮੈਂ ਤੁਹਾਡੇ ਵਾਸਤੇ ਕੋਈ ਨਾ ਕੋਈ ਰਾਣਾ ਸਾਹਿਬ ਵਾਸਤੇ ਤੁਹਾਡੇ ਵਾਸਤੇ ਕੁਝ ਨਾ ਕੁਝ ਜੋ ਮੇਰੇ ਦਿਲ ਨੂੰ ਚੰਗਾ ਲੱਗਾ ਨਾ ਮੈਨੂੰ ਭੇਜਣਾ। ਇੱਥੇ ਪਾਕਿਸਤਾਨ ਦੇ ਬਹੁਤ ਬੰਦੇ ਆ ਤੇ ਮੈਂ ਤਾਂ ਤੁਹਾਡਾ ਐਡਰੈਸ ਲਿਖਿਆ ਵੀ ਇੱਥੇ ਮੈਂ ਪੁੱਛਦਾ ਰਹਿਣਾ ਤੇ ਮੈਂ ਨਸ਼ਹਿਰਾ ਦੱਸਦਾ ਰਿਹਾ ਉਹਨਾਂ ਨੂੰ ਪਿੰਡ। ਨਸ਼ਹਿਰਾ ਕਿਹੜਾ? ਉਹ ਰਾਣਾ ਜਿਹੜਾ ਨਾ ਜੋ ਉਹ ਸਾਨੂੰ ਆਪਣਾ ਮੈਨੂੰ ਕੋਈ ਟੈਲੀਫੋਨ ਨੰਬਰ ਦਿਖਾਓ ਰਾਣਾ ਸਾਹਿਬ ਨੂੰ, ਜੋ ਮੈਨੂੰ ਸੈਂਡ ਕਰ ਦੇਣਗੇ। ਉਹ ਕਰ ਦਿੰਦੇ ਤੁਹਾਨੂੰ, ਕਰ ਦਿਆਂਗੇ। ਮੈਨੂੰ ਕਰਿਓ। ਇਹ ਤੁਸੀਂ ਮੈਨੂੰ ਅੱਜ ਮਿਲੇ ਜੇ ਨਾ ਤੇ ਕਸਮ ਨਾਲ ਰੱਬ ਦੀ ਸਹੁੰ ਮੈਨੂੰ ਐ ਲੱਗਦਾ ਮੈਨੂੰ ਮੇਰਾ ਦਾਦਾ ਮਿਲ ਗਿਆ ਅੱਜ। ਮੇਰਾ ਦਾਦਾ ਮਿਲ ਗਿਆ, ਲੱਖਾਂ ਨੂੰ ਮਿਲ ਗਿਆ। ਠੀਕ ਹੈ। ਇਹ ਨਾ ਆਖੋ ਵੀ ਕਿ ਪਾਪਾ ਇੱਥੇ ਬੈਠਾ ਝੂਠ ਬੋਲਦਾ। ਠੀਕ ਹੈ ਜੀ। ਤੁਹਾਡੇ ਵਿੱਚ ਨਾ ਮੇਰੇ ਦਾਦੇ ਦੇ ਦਰਸ਼ਨ ਹੋ ਗਏ, ਮੈਨੂੰ ਉਹਦੀ ਗੱਲਬਾਤ ਦੱਸੀ ਆ ਨਾ ਤੇ ਮੈਨੂੰ ਐ ਲੱਗਦਾ ਵੀ ਮੈਨੂੰ ਅੱਜ ਮੇਰਾ ਖੂਨ ਮਿਲ ਗਿਆ। ਤੁਸੀਂ ਇੱਧਰ ਆਉਂਦੇ ਨਹੀਂ ਜੇ? ਜੀਨਾ ਦਾ ਪੁੱਤਰਾ ਤੇ ਨਨਕਾਣਾ ਸਾਹਿਬ ਤੋਂ ਸਾਡੇ ਕੋਲ ਸਫ਼ਰ ਕਿਹੜਾ ਦੂਰ ਆ? 2 ਕਿਲੋਮੀਟਰ। ਕਿੰਨੀ ਦੂਰ ਦੇ ਉੱਥੋਂ ਸਮਝ ਲਓ ਵੀ ਘੰਟੇ ਦਾ ਰਾਹ ਵਾ ਇੱਥੇ। ਘੰਟੇ ਦਾ ਬਣੇਗਾ। ਉਹ ਸੱਚਾ ਤੁਸੀਂ ਸੱਚੇ ਸੌਦੇ ਨਹੀਂ ਆਉਂਦੇ? ਸੱਚੇ ਸੌਦੇ ਆ ਤੂੰ ਉੱਥੇ ਵੀ ਆਉਣਾ ਵਾ ਤੇ ਸੱਚਾ ਸੌਦਾ ਸਮਝ ਲਓ ਸਾਡਾ ਸ਼ਹਿਰ ਹੀ ਲੱਗਦਾ ਫਰੂਖਾਬਾਦ, ਤੇ ਸੱਚਾ ਸੌਦਾ ਇੱਕ ਹੀ ਆ। ਸਾਨੂੰ ਜਿਵੇਂ 8 ਕਿਲੋਮੀਟਰ 9 ਕਿਲੋਮੀਟਰ ਆ। ਤੇ ਇੱਥੋਂ ਨਨਕਾਣਾ ਸਾਹਿਬ ਤੋਂ ਕਿੰਨੀ ਦੂਰ ਜੇ ਤੁਸੀਂ? ਨਨਕਾਣੇ ਸਾਹਿਬ ਤੋਂ ਅਸੀਂ ਹੈਗੇ ਆ 40-50 ਕਿਲੋਮੀਟਰ, ਤੇ ਸੱਚੇ ਸੌਦੇ ਤੋਂ ਹੈ 8-10 ਕਿਲੋਮੀਟਰ। ਤੇ ਉੱਥੋਂ ਜਾਣ ਦਾ ਕੋਈ ਕੀ ਸਾਧਨ ਹੈ ਉੱਥੋਂ ਨਨਕਾਣਾ ਸਾਹਿਬ ਤੋਂ? ਤੁਸੀਂ ਜਦੋਂ ਸੱਚੇ ਸੌਦੇ ਆਏ ਹੋ ਨਾ ਤੇ ਅਸੀਂ ਤੁਹਾਨੂੰ ਮਿਲ ਲੈਣਾ ਵਾ। ਫੋਨ ਕਰ ਦਿਓ। ਉੱਥੇ ਹੀ ਆ ਜਾਣਾ ਤੁਸੀਂ। ਅਸੀਂ ਉੱਥੇ ਆ ਜਾਾਂਗੇ ਜਾਂ ਤੁਸੀਂ ਤੁਹਾਨੂੰ ਇੱਥੇ ਪਿੰਡ ਬੁਲਾ ਲਾਂਗੇ। ਤੁਸੀਂ ਸਾਡੇ ਕੋਲ ਕੋਈ ਖਾਣਾ ਛਾਣਾ ਖਾਇਓ, ਨਾਲੇ ਬਿਓ। ਬਾਬੇ ਨੇ ਜ਼ਰੂਰ ਮੈਨੂੰ ਮਿਲਾਇਓ ਯਾਰ। ਮੇਰਾ ਖੂਨ ਆ ਦੇ। ਇਹ ਤੇ ਜ਼ਿੰਦਗੀ ਰਹੀ ਤੇ ਮਿਲਣਾ ਜੀ। ਹਾਂ, ਜ਼ਿੰਦਗੀ ਸੌਦੇ ਨੇ। ਨਹੀਂ ਇਹਦੀ ਜ਼ਿੰਦਗੀ ਜਦੋਂ ਬਹੁਤ ਆ ਬਾਬੇ ਦੀ। ਇਹ ਸਾਲ ਜੀ ਨਾ ਬਾਬੇ ਨੇ ਜੇ ਜਾਣਾ ਨਹੀਂ ਐ ਬਾਬੇ ਨੂੰ ਭਜਨ ਨਹੀਂ ਦਿੰਦੇ, ਘਬਰਾਣਾ। ਤੇ ਇਹ ਸਾਡਾ ਚਾਚਾ ਹੀ ਰਹਿ ਗਿਆ, ਸਾਡੇ ਵਾਲਦ ਵੀ ਫੌਤ ਹੋ ਗਏ, ਚਾਚਾ ਸਾਡਾ। ਦੇਖੋ ਮੈਂ ਕਹਿੰਦਾ ਉਹ ਰਾਣਾ ਸਾਹਿਬ ਦਾ ਸ਼ੁਕਰ ਆ ਜਿਹਨੇ ਇਹਨਾਂ ਪਰਿਵਾਰਾਂ ਨੂੰ, ਤੁਹਾਨੂੰ ਤੇ ਸਾਨੂੰ ਪਤਾ ਨਹੀਂ ਕਿੱਥੋਂ ਵੀਡੀਓ ਬਣਾ ਕੇ ਨਾ ਪਾਉਣੀ ਸੀ, ਮੇਰੇ ਤੱਕ ਪਹੁੰਚਣੀ ਸੀ। ਬਿਲਕੁਲ ਦਰਸ਼ਨ ਹੋਣੇ ਸੀ। ਤੇ ਆ ਦੇਖੋ ਪੁਰਾਣੀ ਗੱਲ ਲੱਖਾ ਉਹਨਾਂ ਦੀ ਜਿਹੜੀ ਤੁਹਾਡੇ ਜ਼ਬਾਨੀ ਸੁਣੀ ਆ ਤੇ ਉਹ ਤੋਂ ਪਤਾ ਲੱਗ ਗਿਆ ਕਿ ਤੁਸੀਂ ਉਹਨਾਂ ਨੂੰ ਵੇਖਿਆ, ਮਿਲੇ ਜੀ। ਬਿਲਕੁਲ ਇਕੱਠੇ ਰਹੇ ਹਾਂ। ਪਿੰਡ ਤੱਕ ਤੇ ਵੀਡੀਓ ਪਹੁੰਚ ਗਈ ਨਾ ਤੁਹਾਡੇ। ਇਕੱਠੇ ਰਹੇ ਹਾਂ। ਸਾਨੂੰ ਉੱਥੇ ਪਿੰਡ ਜਾ ਕੇ ਆਪਣਾ ਪਿੰਡ ਵਿਖਾਉਣਾ ਜੀ। ਮੈਂ ਨਾ 15 ਮਾਰਚ ਨੂੰ ਪਿੰਡ ਹੋਣਾ, 13 ਨੂੰ ਮੈਂ ਇੱਥੋਂ ਚਲੇ ਜਾਣਾ। 13 ਮਾਰਚ ਨੂੰ 15 ਨੂੰ ਮੈਂ ਪਿੰਡ ਹੋਣਾ। ਮੈਂ ਤੁਹਾਨੂੰ ਤੁਹਾਡੀ ਜ਼ਮੀਨ ਤੁਹਾਡੇ ਨਾ ਕਿਸੇ ਮੁਸਲਮ ਭਰਾ ਨੇ ਉੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਵਾ ਸਾਡੇ ਪਿੰਡ, ਉਹਨੇ ਜ਼ਮੀਨ ਸਾਰੀ ਦਿੱਤੀ ਗੁਰਦੁਆਰਾ ਸਾਹਿਬ ਨੂੰ। ਵਾਹ ਜੀ। ਉੱਥੇ ਗੁਰਦੁਆਰਾ ਬਣ ਗਿਆ। ਉਹ ਮਨਾਰੇ ਵਾਲੇ ਖੂਹ ਤੇ ਸਾਡੀ ਵਾਹੀ ਸੀ। 16 ਪੱਤੀਆਂ ਦਾ ਪਿੰਡ ਸੀਗਾ। 16 ਪੱਤੀਆਂ ਪਿੰਡ ਸਾਡਾ ਸੀਗਾ। ਪੱਤੀਆਂ ਖਤਮ ਹੋ ਗਈਆਂ ਹੁਣ। ਪੱਤੀ ਦਾ ਪਤਾ ਹੀ ਨਹੀਂ ਗਾ। ਪੱਤੀਆਂ ਇੱਧਰ ਆ ਗਈਆਂ। ਪਿੰਡ ਬੜਾ ਵੱਡਾ ਹੋ ਗਿਆ ਹੁਣ। ਹਾਂ। ਤੇ ਨਾਲੇ ਸਾਰਾ ਮੁਸਲਮਾਨਾਂ ਦਾ। ਇੱਕ ਤੇ ਲੱਖਾ ਸਿੰਘ ਦਾ ਪਰਿਵਾਰ ਸੀ ਉੱਥੇ। ਇੱਕ ਮੇਰੇ ਧਿਆਨ ਚ ਜਿਹੜੇ ਮੈਂ ਪੁੱਛਦਾ ਰਹਿੰਦਾ ਲੋਕਾਂ ਨੂੰ, ਉੱਥੇ ਇੱਕ ਡਾਕਟਰ ਜੋਗਿੰਦਰ ਸਿੰਘ ਜੀ ਤਖਾਣਾ। ਬਿਲਕੁਲ ਡਾਕਟਰ ਵੀ ਹੈਗਾ ਸੀ ਉੱਥੇ, ਤੇ ਸੁਨਿਆਰਿਆਂ ਦੇ ਘਰ ਵੀ ਆਇਆ ਸੀ। ਸੁਨਿਆਰਿਆਂ ਦੇ ਨਹੀਂ ਮੇਰੇ ਧਿਆਨ ਚ ਹੈਗੀ, ਸ਼ਾਇਦ ਨਿਕਲ ਗਏ ਹੋਣੇ ਤੁਹਾਡੇ ਮੋਆ ਦੇ ਵਿੱਚ ਸੀ। ਮੋਤਾ ਸਿੰਘ ਦਾ ਪਰਿਵਾਰ, ਮੋਆ ਦਾ ਪੁਰਾਣਾ ਪਰਿਵਾਰ ਮੋਤਾ ਸਿੰਘ। ਹਾਂ ਠੀਕ ਹੈ। ਉਹ ਚਾਚਾ ਜਿਹੜੇ ਲੁਹਾਰ ਦਾ ਨਾਮ ਸੀ। ਲੋਹਾਰ ਉਹ ਨਹੀਂ ਵੇਖੇ ਲੋਹਾਰ ਸੀਗੇ ਉੱਥੇ ਇੱਕ ਨਬੀ ਬਖਸ਼ ਲੁਹਾਰ ਹੁੰਦਾ ਸੀ। ਹਾਂ ਮੁਸਲਮਾਨ ਸੀ ਉਹ। ਹਾਂ ਮੁਸਲਮਾਨ ਸੀ। ਉਹ ਆ ਗਿਆ ਹੋਣਾ ਇੱਧਰ ਹੀ। ਹਾਂ ਇੱਧਰ ਹੀ ਆ ਗਿਆ। ਉਹ ਆ ਗਏ ਹੋਣੇ ਉਹ ਵੀ। ਪਤਾ ਕੀ ਆ, ਜਦੋਂ 47 ਦੇ ਵਿੱਚ ਜੜਾ ਹੋਇਆ ਨਾ, ਉਹ ਸਾਰਾ ਪਿੰਡ ਜਿਹੜਾ ਵਾ, ਬਹੁਤੇ ਘਰ ਜਿਹੜੇ ਮੁਸਲਮ ਬਰਾਦਰੀ ਦੇ ਜ਼ਿਆਦੇ ਸੀ ਉਦੋਂ। ਉਹ ਸਾਰਾ ਪਿੰਡ ਹੀ ਮੁਸਲਮਾਨ। ਸਾਰੇ ਸਾਰਾ ਪਿੰਡ ਤੇ ਮੇਰਾ ਖਿਆਲ 2 ਮਸੀਤਾਂ ਤੇ ਹੈਗੀਆਂ ਤੇ ਇੱਕ ਜੇ ਸਾਡੇ ਘਰ ਲੱਗੇ ਅਜੇ ਵੀ ਹੈਗੀ ਆ ਉੱਥੇ ਪਿੰਡ ਦੇ ਵਿੱਚ। ਉੱਥੇ ਅਜੇ ਮੁਸਲਮਾਨ ਹੈਗੇ ਆ। ਤੁਹਾਡੇ ਪਿੰਡ ਅਜੇ ਮਸੀਤ ਹੋ ਗਈ। ਮੁਸਲਮਾਨ ਵੀ ਹੈਗੇ ਨੇ। ਹੈਂ ਨਹੀਂ ਹੁਣ ਨਹੀਂ ਕੋਈ ਵੀ ਰਹਿ ਗਿਆ। ਪੁੱਛੋ ਕਿ ਉਸ ਪਿੰਡ ਦੇ ਕਿਹੜੇ ਇਲਾਕੇ ਤੇ ਜਾ ਕੇ ਬੈਠੇ ਸ਼ਹਿਰ ਵੱਡੇ ਆ ਨਾ, ਉਸ ਪਿੰਡ ਵਿੱਚ ਕਿਹੜੇ ਇਲਾਕੇ ਦੇ ਲੋਕ ਜਾ ਕੇ ਬੈਠੇ ਆ? ਜੇ ਮੇਰੀ ਗੱਲ ਸੁਣੋ,
ਦੋ ਵੱਡੇ ਸ਼ਹਿਰ, ਇੱਕ ਇੱਥੇ ਮਲੇਰਕੋਟਲਾ ਵਾ, ਇੱਕ ਕਾਦੀਆਂ, ਉਹ ਦੋਵੇਂ ਮੁਸਲਮ ਜਿਹੜੇ ਸ਼ਹਿਰ ਸੀ ਉਹ ਦੋਵੇਂ ਨਹੀਂ ਉੱਠੇ। ਅੱਜ ਵੀ ਉਸੇ ਤਰ੍ਹਾਂ ਬੈਠੇ ਹੁੰਦੇ, ਅਸੀਂ ਨਹੀਂ ਜਾਣਾ ਕੋਈ ਮਾਰਦੇ ਜਾਂ ਨਾ ਮਾਰਦੇ, ਅਸੀਂ ਰਹਿਣਾ, ਪਰ ਉਹਨਾਂ ਦੀ ਹਵਾਲ ਨਹੀਂ ਕਿਸੇ ਨੇ ਤੱਕਿਆ। ਉਹ ਦੋਵੇਂ ਸ਼ਹਿਰ ਅਜੇ ਵੀ ਬੈਠੇ, ਉੱਥੇ ਮੁਸਲਮ ਬਰਾਦਰੀ ਪੂਰੀ ਆ। ਇਹ ਸਨ 47 ਦੇ ਵਿੱਚ ਘਰਾਂ ਦਾ ਦੋਵਾਂ ਸਾਡਿਆਂ ਦਾ ਨੁਕਸਾਨ ਹੋਇਆ, ਸਿੱਖਾਂ ਦਾ ਤੇ ਮੁਸਲਮਾਨਾਂ ਦਾ, ਹੋਰ ਕਿਹਦਾ ਕੁਝ ਗਿਆ। ਬਿਲਕੁਲ ਬਿਆਨ ਵਰਤੀ, ਪਰ ਹੁਣ ਤੇ ਚਲੋ ਕਹਾਣੀਆਂ ਸੁਣੀ ਦੀਆਂ, ਪਰ ਜੋ ਹੋਇਆ ਨਾ ਉਹ ਦੋਵਾਂ ਬਰਾਦਰੀਆਂ ਦਾ, ਮੁਸਲਮ ਬਰਾਦਰੀ ਦਾ ਤੇ ਸਿੱਖਾਂ ਦਾ ਨੁਕਸਾਨ ਹੋਇਆ। ਬਹੁਤ ਨੁਕਸਾਨ ਹੋਇਆ, ਬਹੁਤ ਹੀ ਘਾਣ ਹੋਇਆ। ਉਹਦੇ ਰੱਬ ਕਿਸੇ ਨੂੰ ਇਹੋ ਜਿਹਾ ਸਮਾਂ ਵਿਖਾਵੇ ਨਾ। ਬਿਲਕੁਲ ਬਿਲਕੁਲ ਸੱਚੀ ਗੱਲ ਹਾਂ, ਰੱਬ ਵਿਖਾਵੇ। ਤੇ ਹੋਰ ਹੀ ਚਲੋ ਇਹ ਪਿੰਡ ਵਿੱਚ ਰੱਬ ਦਾ ਇਹ ਸ਼ੁਕਰ ਹੈ, ਤੁਸੀਂ ਸੁੱਖੀ ਥਾਂਦੀ ਜਿਹੜਾ ਵਾ ਉਹ ਪਹੁੰਚ ਗਏ ਪਾਕਿਸਤਾਨ। ਬੜੀ ਸੌਖੀ ਸ਼ਾਂਤੀ ਕਾਦੀ, ਸਾਨੂੰ ਰਾਹ ਦੇ ਵਿੱਚ ਜਸਾ ਅੱਬੇ ਹੁਣੀ ਦੱਸਦੇ ਪਿਆ ਸਾਨੂੰ, ਤੇ ਉੱਥੇ ਕੋਈ ਨਾਗਾ ਸਿੰਘ ਸੀ, ਨਾਗਾ ਸੀ, ਨਾਗਾ ਸਿਉ ਸੀ, ਉਹਨੇ ਆਣ ਕੇ ਫਿਰ ਬਚਾਇਆ, ਆਣ ਕੇ ਮੁਸਲਮਾਨ ਸੀ ਉਹ। ਅੱਛਾ, ਉਹ ਰਾਹ ਦੇ ਵਿੱਚ ਜਸਾ ਪੈਣ ਲੱਗਾ ਤੇ ਨਾਗਾ ਸਿਉ ਕੋਈ ਬਰੀਕਾਨ ਸੀ ਉਸ ਵੇਲੇ, ਉਹਨੇ ਫਿਰ ਛੱਟਾ ਮੇਲ ਲਿਆ ਤੇ ਫਿਰ ਉਹ ਸਾਨੂੰ ਬਚਾਇਆ। ਬੜਾ ਸਿੱਖ ਮਾਰਿਆ ਸੀ ਉਹਨੇ। ਹਾਂ ਠੀਕ ਹੈ। ਚਲੋ ਇੱਕ ਰੱਬ ਦਾ ਵੇਖੋ ਅੱਜ ਸੰਜੋਗ ਇਹ ਬਣਿਆ, ਮੈਂ ਇਸ ਵੇਲੇ ਪੂਰਾ ਬਿਜੀ ਹੁਣਾ ਗੱਡੀ ਚਲਾਉਣ ਦੇ ਵਿੱਚ, ਤੇ ਅੱਜ ਵੇਖੋ ਰੱਬ ਦਾ ਐਸਾ ਕਰਮ ਬਣਿਆ ਕਿ ਮੈਂ ਖਲੋਤਾ ਆਰਾਮ ਨਾਲ, ਪਹਿਲਾਂ ਹੀ ਖੜਾ ਸੀ ਮੈਂ ਅੱਜ ਕਿਤੇ ਬੰਨੇ ਜਾਣ ਦਾ ਕੋਈ ਟ੍ਰਿਪ ਨਹੀਂ ਸੀ ਹੈਗਾ। ਨਾਲੇ ਉਸ ਪਿੰਡ ਵਿੱਚ ਹੁਣ ਕਿਹੜੇ ਇਲਾਕੇ ਦੇ ਲੋਕ ਬੈਠੇ ਆ ਤੁਹਾਡੇ ਪਿੰਡ ਪਰਵਾਲ ਦੇ ਵਿੱਚ, ਹੁਣ ਕਿਹੜੇ ਇਲਾਕੇ ਦੇ ਜ਼ਿਆਦਾ ਲੋਕ ਨੇ? ਸਾਰੇ ਹੀ ਲੋਕ ਨਾ ਸਾਰੇ ਉੱਜੜ ਕੇ ਆਏ, ਆਸੇ ਪਾਸੇ ਹੀ ਉੱਜੜ ਕੇ ਆਏ ਸਾਰੇ ਪੁਰਾਣੇ, ਸਾਰਾ ਹੀ ਪਿੰਡ ਉੱਜੜ ਕੇ ਆਇਆ। ਕੋਈ ਕਿਤੇ ਆਇਆ, ਕੋਈ ਵਣ ਦੀ ਲੱਕੜੀ, ਕੋਈ ਕਿਤੇ ਦਾ, ਕੋਈ ਕਿਤੇ ਦਾ। ਬਿਲਕੁਲ ਮੇਰੇ ਧਿਆਨ ਚ 3 ਘਰ ਉੱਥੋਂ ਦੇ ਆ, ਇੱਕ ਸਾਡਾ ਲੱਖਾ ਸਿੰਘ ਦਾ, ਇੱਕ ਮੋਤਾ ਸਿੰਘ ਪਰਿਵਾਰ ਦਾ ਵਾ। ਮੋਤਾ ਸਿੰਘ ਬਿਲਕੁਲ ਹੈਗਾ ਜੀ, ਮੋਤਾ ਸਿੰਘ ਬਾਬਾ ਜਾਣਦਾ ਹੈਗਾ ਹੈ ਮੋਤਾ ਸਿੰਘ, ਜੋਗਿੰਦਰ ਸਿੰਘ ਡਾਕਟਰ, ਬਿਲਕੁਲ ਜੋਗਿੰਦਰ ਸਿੰਘ, ਬਿਲਕੁਲ। ਇਹ 3 ਘਰ ਮੇਰੇ ਧਿਆਨ ਚ ਇਹੀ ਪੁਰਾਣੇ ਅੱਜ ਵੀ ਬਿਲਕੁਲ ਐਵੇਂ ਝੂਠ ਨਹੀਂ ਮਾਰਦਾ ਤੂੰ, ਸਹੀ ਗੱਲ ਹੈ ਬਿਲਕੁਲ। ਹਾਂਜੀ ਇਹ 3 ਘਰ ਜਿਹੜੇ ਅੱਜ ਵੀ ਹੈਗੇ ਉੱਥੇ। ਨਹੀਂ ਤੇ ਪੀੜੀਆਂ ਬਦਲ ਗਈਆਂ। ਪਾਕਿਸਤਾਨ ਤੋਂ ਉਧਰ ਜਿਹੜੇ ਗਏ ਨੇ ਉਹ ਕਿਹੜੇ ਇਲਾਕੇ ਦੇ ਲੋਕ, ਜਿਹੜੇ ਉਸ ਪਿੰਡ ਚ ਕਿਹੜੇ ਜ਼ਿਲ੍ਹੇ ਦੇ ਲੋਕ ਉਧਰ ਬੈਠੇ ਤੁਹਾਡੇ ਪਿੰਡ ਚ? ਇਸੇ ਤਰ੍ਹਾਂ ਹੀ ਗਏ ਵਿਚਾਰੇ ਕੇ। ਜਿਹੜੇ ਭਰੋਵਾਲ ਪਿੰਡ ਦੇ ਵਿੱਚ ਲੋਕ ਬੈਠੇ ਆ ਨਾ, ਉਹ ਪਾਕਿਸਤਾਨ ਚੋਂ ਨਹੀਂ ਆਏ, ਉਹ ਇੱਥੋਂ ਹੀ ਜਿਹੜੇ ਨੇੜੇ ਪਿੰਡਾਂ ਚੋਂ ਹੀ ਉੱਜੜਾ ਚੜ੍ਹਦੇ ਆਏ ਆ। ਨੇੜੇ ਚਲੇ ਗਏ। ਜ਼ਮੀਨਾਂ ਕਿਹੜੇ ਲੋਕਾਂ ਨੂੰ ਪਈਆਂ ਜਿਹੜੀਆਂ ਉਸ ਭਰੋਵਾਲ ਦੀਆਂ, ਇਹ ਪੁੱਛੋ। ਤੇ ਜ਼ਮੀਨਾਂ ਜਿਹੜਾ ਪਾਕਿਸਤਾਨ ਦੇ ਵਿੱਚੋਂ ਉੱਜੜ ਕੇ ਕੋਈ ਆਇਆ ਪਰਿਵਾਰ ਉੱਥੇ ਨਹੀਂ ਹੈਗਾ। ਤੇ ਉਹ ਜ਼ਮੀਨਾਂ ਫਿਰ ਕਿਹੜੇ ਲੋਕਾਂ ਨੂੰ ਪੈ ਗਈਆਂ, ਉਹ ਜਿਹੜੀਆਂ ਸੀ? ਉਹ ਜਿਹੜੀਆਂ ਜ਼ਮੀਨਾਂ ਵਾ ਉਸ ਵੇਲੇ ਦੇ ਵਿੱਚ ਮਤਲਬ ਜਿਹੜੇ ਪਾਸਿਓਂ ਆਏ ਉਹਨਾਂ ਨੇ ਖਰੀਦੀਆਂ, ਉੱਥੇ ਕਿਹੜੇ ਹਿਸਾਬ ਨਾਲ ਖਰੀਦੀਆਂ? ਹੁਣ ਸਾਡੀ ਤੇ ਉਮਰ ਘੱਟ ਹੈ, ਸਾਨੂੰ ਵੀ ਹੁਣ ਬਹੁਤ ਨਹੀਂ ਉਮਰ ਥੋੜੀ ਹੈ। ਮੈਂ ਪੁੱਛਣਾ ਕਿ ਉਹ ਜਿਹੜਾ ਜ਼ੈਲਦਾਰ ਆਇਆ ਸੀ ਜਦੋਂ ਮਰ ਗਿਆ, ਉਹਦੇ ਘਰ ਵਾਲੇ ਉੱਜੜ ਗਏ ਸੀ ਉੱਥੋਂ? ਉਹ ਜਿਹੜਾ ਜ਼ੈਲਦਾਰ ਸੀ ਉਹ ਮਰ ਗਿਆ ਸੀ ਤੇ ਉੱਥੇ ਘਰ ਵਾਲੇ ਤੁਰ ਗਿਆ ਸੀ ਜਾਂ ਉੱਥੇ ਰਹੇ? ਉਹ ਨਹੀਂ, ਉਹ ਸਭ ਚਲੇ ਗਏ, ਕੋਈ ਨਹੀਂ ਹੈਗਾ ਉੱਥੇ, ਉਹ ਪਿੰਡ ਹੀ ਛੱਡ ਗਏ ਹੁਣ ਕੋਈ ਨਹੀਂ ਹੈਗਾ ਉੱਥੇ। ਚੰਗਾ ਹੋ ਗਿਆ, ਉਹ ਕੁੜੀਆ ਵਾ ਕੰਜਰ ਹੀ ਸੀ। ਵੱਡਾ ਕੰਜਰ ਕੇ, ਕਿਉਂਕਿ ਉਹ ਜ਼ੈਲਦਾਰ ਜਿਹੜਾ ਉਹ ਬਦਨੀਤ ਮਾੜੀ ਨੀਤ ਦਾ ਬੰਦਾ ਸੀ, ਗਲਤ ਕੰਮਾਂ ਵਾਲਾ ਸੀ, ਤੇ ਉਹ ਚੰਗਾ ਵੀ ਹੋ ਗਿਆ, ਚਲੇ ਗਿਆ। ਲੋਕਾਂ ਨੂੰ ਜੀਣ ਥੋੜੀ ਦੇਣਾ ਹੈ ਉਸ ਇੱਥੇ। ਕੋਈ ਇਹ ਗੱਲ ਮੈਨੂੰ ਦੱਸ, ਇਹ ਠਾਕਰ ਸਿੰਘ ਦਾ ਵੀ ਕੋਈ ਨਸਲ ਹੈਗੀ ਆ? ਉਹ ਲੈ ਬਾਬਾ, ਠਾਕਰ ਸਿੰਘ ਨਹੀਂ ਸਾਡੇ ਗਵਾਂਢੀ ਸੀ, ਲਾਗੇ ਸੀ। ਕਿੱਥੇ ਯਾਰ ਕੀਤਾ ਠਾਕਰ ਸਿੰਘ ਪੂਰਾ ਹੋ ਗਿਆ। ਉਹਦੀ ਜਿਹੜਾ ਮੁੰਡਾ ਸੀ, ਉਹਦਾ ਪਰਿਵਾਰ ਸੀ, ਉਹ ਲਾਗੇ ਅੰਮ੍ਰਿਤਸਰ ਚਲੇ ਗਏ। ਉਹਦਾ ਮੁੰਡਾ ਇੱਕ ਚੰਨਣ ਸੀ, ਇੱਕ ਮੁੰਡਾ ਉਹਦਾ ਚੰਨਣ ਸੀਗਾ, ਇੱਕ ਬੰਸਾ ਸੀਗਾ। ਉਹ ਬਾਬਾ ਤੂੰ ਤਾਂ ਸਾਰੇ ਠਾਕਰ ਸਿੰਘ ਤੇ ਮੈਂ ਵੇਖਿਆ ਨਾ, ਪੂਰਾ ਥੋੜੇ ਸਾਲ ਹੀ ਹੋਏ। ਠੀਕ ਹੈ। ਆਹੋ, ਵੇਖੋ ਉਹ ਸਾਡੇ ਘਰ ਤੋਂ ਥੋੜੀ ਦੂਰ ਹੀ ਸੀ, 3-4 ਘਰ ਛੱਡ ਕੇ। ਹੋਰ ਵੀ ਤੁਹਾਨੂੰ ਕੋਈ ਯਾਦ ਹੈ ਪਰਿਵਾਰ ਪਿੰਡ ਦਾ ਕਿ ਨਹੀਂ ਯਾਦ ਹੋਣਾ? ਨਹੀਂ ਪਰਿਵਾਰ ਕੋਈ ਨਹੀਂ, ਅਸੀਂ ਮੁਸਲਮਾਨ ਤੇ ਸਾਰਾ ਪਿੰਡ ਸਾਡਾ ਮੁਸਲਮਾਨਾਂ ਦਾ ਸੀਗਾ। ਇਹੋ ਘਰ ਸੀ, ਇਹੋ ਘਰ ਸੀ। ਇਸ ਦਿਨ ਦੱਸੇ ਚੌਧਰੀ ਦਾ ਘਰ ਢਾਤਾ। ਉਹ ਚੌਧਰੀ ਵਾਲਾ ਘਰ ਜਿਹੜਾ, ਉਹਦੇ ਵਿੱਚ ਕੌਣ ਬੈਠਾ? ਚੌਧਰੀ ਫਕੀਰ ਸਿੰਘ ਦੇ ਮਕਾਨਾਂ 'ਚ ਕੌਣ ਬੈਠਾ ਹੈ? ਹਾਂ, ਉਹ ਮਕਾਨ ਬਾਬਾ ਹੁਣ ਢਾਏ ਅਜੇ 5 ਸਾਲ ਹੋਏ ਆ ਚੌਧਰੀ ਦੇ ਜਿਹੜੇ। ਤਾਂ ਕਿਤੇ ਉਹਨੇ 5-6 ਸਾਲ। ਉਹ ਪੁਰਾਣੀਆਂ ਬਿਲਡਿੰਗਾਂ ਬਣੀਆਂ ਸੀ, ਆ ਪੁਰਾਣੀਆਂ ਚੂਨੇ ਦੀ ਬਣੀ ਸੀ, ਉਹ ਬੜੀ ਪੁਰਾਣੀ ਬਿਲਡਿੰਗ ਸੀ। ਪੁਰਾਣੀਆਂ ਬਿਲਡਿੰਗਾਂ ਬਣੀਆਂ ਸੀ। ਉਹ ਤਾਂ ਬੜੀ ਤਗੜੀ ਕੋਠੀ ਬਣ ਗਈ ਆ ਉੱਥੇ ਪਿੰਡੋਂ, ਕਿਸੇ ਨੇ ਉਹ ਲੈ ਲਿਆ। 2-2 ਕਿੱਲੇ ਦੇ ਗੋਦਾਮ ਬਣਾਏ ਸੀਗੇ ਦਾਣੇ ਸੁੱਟਣ ਵਾਸਤੇ। 2 ਕਿੱਲਿਆਂ ਦੇ ਗੋਦਾਮ ਉਹਦੀ ਜਗ੍ਹਾ ਬੜੀ ਸੀ, ਉਹਦੀ ਜਗ੍ਹਾ ਬੜੀ ਸੀ ਉੱਥੇ, ਬੜੀ ਜਗ੍ਹਾ ਬੜੀ ਉਹਨਾਂ ਫਕੀਰ ਸਿੰਘ ਕਿਹਾ ਨੇ, ਬੜੀ ਜਗ੍ਹਾ ਸੀ ਉਹਨਾਂ ਕੋ। ਫਕੀਰ ਸਿੰਘ ਕੋ 100 ਮਹਿਲ ਸੀਗੀ ਪੂਰੀ। ਉਹਦੀ ਜਗ੍ਹਾ
ਉੱਥੇ ਥਾਂ ਬੜਾ ਸੀ ਨਾ ਉਹਦਾ, ਜਗ੍ਹਾ ਬਹੁਤ ਸੀ। ਮਾਲਕ ਉਹ ਸੀ, ਸਾਰੀਆਂ ਜ਼ਮੀਨਾਂ ਹੀ ਉਹਦੀਆਂ ਸੀ ਤੇ ਇੱਕ ਬਾਦਸ਼ਾਹ ਬੰਦੇ ਸੀ ਉਹ। 5-7 ਬਾਦਸ਼ਾਹ ਬੰਦੇ ਪਿੰਡਾਂ ਦੇ ਪਿੰਡ। ਦੇਖੋ ਮੈਂ ਕਹਿੰਦਾ ਵੀ ਤੁਹਾਡੇ ਪਰਿਵਾਰ ਚੋਂ, ਤੁਹਾਡੇ ਸਰੀਕਾ ਬਰਾਦਰੀ ਚੋਂ ਹੀ ਤੁਹਾਡੀ ਵੀ ਜ਼ਮੀਨ ਉਨੀ ਹੋਊਗੀ ਫਿਰ। ਬਹੁਤ ਜ਼ਮੀਨ ਸਾਡੀ 10 ਬਾਬਾ ਕਿਵੇਂ ਉਹਨਾਂ ਨੇ ਲਈ ਸਾਡੇ ਕੋਲ? ਤੁਹਾਡੇ ਦਾਦੇ ਨੂੰ ਹੱਥਾਂ ਤੇ ਚੁੱਕੀ ਫਿਰਦੇ ਸੀ ਉਹ ਵਕੀਲ ਸਨ ਕੇ। ਹਾਂ ਉਹਨਾਂ ਦੇ ਨਾਲ ਜੋ ਰਹਿੰਦਾ ਸੀ, ਹਾਂ ਉਹਨਾਂ ਦੇ ਨਾਲ ਰਹਿੰਦਾ ਸੀ। ਨਾਲ ਹੀ ਨਾ ਉਹਨਾਂ ਦੇ। ਤੁਹਾਡੀ ਜ਼ਮੀਨ ਕਿਉਂ ਘੱਟ ਆ? ਸਾਡੀ ਜ਼ਮੀਨ ਆਪਣੀ ਦੱਸ ਵੀ ਕੀ ਬਣਿਆ ਸੀ? ਸਾਡੀ ਜ਼ਮੀਨ ਇਹਨਾਂ ਸਰਕਾਰੀਆਂ ਖੋਲੀ। ਸਾਡੇ ਨਾਲ ਕਿਤਨਾ ਖੋਈ। ਸਾਨੂੰ ਹਕੂਮਤ ਨੇ ਆਖਿਆ ਅੱਧੀ ਮਾਲਕ ਦੇ ਰਾਜਪੂਤ, ਅੱਧੇ ਦੇ ਸਰਕਾਰੀਏ ਸਿਖਾਉਂਦੇ ਸੀਗੇ। ਅੱਛਾ ਹਾਂ ਇਹਨਾਂ ਨੇ ਪਟਵਾਰੀ ਦਿੱਤੀ ਘੋੜੀ ਸਰਕਾਰੀਆਂ ਨੇ। ਅੱਛਾ ਸਾਡਾ ਵੱਡਾ ਗਿਆ ਕਾਗਜ਼ ਲੈਣ ਹਕੂਮਤ ਵੱਲੋਂ ਕਾਗਜ਼ ਲੈਣ ਗਿਆ ਨਾ। ਇਹ ਤੇਜ ਬੜੇ ਪੜ੍ਹੇ ਲਿਖੇ ਸੀ, ਪੜ੍ਹੇ ਲਿਖੇ ਲੋਕ ਸੀ ਇਹ, ਅਸੀਂ ਤੇ ਅਨਪੜ੍ਹ ਲੋਕ ਸੀਗੇ। ਅੱਛਾ ਇਹਨਾਂ ਨੇ ਰਾਹ ਦੇ ਵਿੱਚ ਫਿਰ ਸਾਡੇ ਵੱਡੇ ਦਾ ਨਾਂ ਹੀ ਸਰਸੂ ਖਾਂ ਨਾਂ ਹੀ ਸਾਡੇ ਵੱਡੇ ਦਾ। ਉਹ ਅੱਗੇ ਕੌਣ ਚੜ ਕੇ ਉਹਨਾਂ ਤੁਰ ਕੇ ਦੁਨੀਆ ਜਾਂਦੀ ਸੀਗੀ। ਇਹ ਕਾਗਜ਼ ਲੈਣ ਗਿਆ ਤੇ ਰਾਹ ਦੇ ਵਿੱਚ ਮਿਲ ਪਿਆ। ਸਰਸੂ ਖਾਂ ਕਿੱਧਰੋਂ ਆਇਆ? ਅਗੇ ਆ ਹਕੂਮਤ ਵੱਲੋਂ ਕਾਗਜ਼ ਲੈਣ ਗਿਆ ਸੀਗਾ। ਸਾਡਾ ਤੇ ਸਰਕਾਰੀਆਂ ਦਾ ਅੱਧ ਵਿੱਚ ਦੀ ਵੰਡ ਹੋਈ ਆ। ਉਹਨਾਂ ਦਾ ਵਿਖਾ ਖਾਂ ਉਹ ਦੇਤੇ ਸਿੱਧਾ ਲੋਕ ਸੀਗੇ। ਉਹ ਦੇਤੇ ਘੋੜੀ ਨੂੰ ਮਾਰੀ ਅੜੀ। ਉਹਨੇ ਕਿਹਾ ਸਰਬੂਗਾ ਲਈਏ ਸਾਰੀ ਅੱਧੀ ਦਾ ਕੀ ਲੈਣਾ ਵਾ? ਲਈਏ ਤਾਂ ਸਾਰੀ ਲਾਂਗੇ, ਅੱਧੀ ਦਾ ਕੀ ਲੈਣਾ? ਉਹ ਵੀ ਜਾਂਦੀ ਰਹੀ। ਸਾਡੀ ਮਾਲਕੀ ਇਹਨਾਂ ਨੇ ਖੋਈ ਸੀ ਸਰਕਾਰੀਆਂ ਨੇ। ਤੁਹਾਡੀ ਇੱਥੇ ਜ਼ਮੀਨ ਹੈ ਪਾਕਿਸਤਾਨ ਦੇ ਵਿੱਚ? ਪਾਕਿਸਤਾਨ ਚ ਥੋੜੀ ਆਈ ਹੈ। 5 ਦਫਾ ਤੇ ਮਰੂਦ ਸਾਨੂੰ ਕਰਾਤਾ, ਮਾਲਕ ਨਹੀਂ ਰਹੇ ਅਸੀਂ। 5 ਦਾ ਮਰੂਜ਼ ਕਰਾਤਾ ਸੀ ਨਾ, ਅਸੀਂ ਮਾਲਕ ਨਾ ਰਹੇ। ਹੋਰ ਬਾਬਾ ਤੁਹਾਡੇ ਮੁੰਡੇ ਕਿੰਨੇ ਆ? ਅੱਲਾ ਦਾ ਫਜ਼ਲ ਆ। ਮੁੰਡੇ ਮੇਰੇ 4 ਭਤੀਜੇ ਆ। 4 ਮੇਰੇ ਮੁੰਡੇ ਆ। ਤੁਹਾਡੇ ਆਪਣੇ ਮੁੰਡੇ? 4 ਮੇਰੇ ਮੁੰਡੇ ਨੇ ਤੇ 4 ਮੇਰੇ ਭਤੀਜੇ ਆ। ਬੜੀ ਅੱਲਾ ਦੀ ਰਹਿਮਤ ਆ। ਯਾ ਮਾਸ਼ਾਅੱਲਾ ਜਿੰਨੇ ਵੀ ਆਲੇ ਦੁਆਲੇ ਖਲੋਤੇ ਪੋਤਰੇ ਆਏ ਦੇ। ਅਗਵਾ ਸਾਰੇ ਪੋਤਰੇ ਹੀ ਮੇਰੇ ਆ। ਅੱਛਾ ਮੁੰਡੇ ਪਿੱਛੇ ਖੜੇ ਆ? ਆਹੋ ਇਹ ਪੋਤਰੇ ਹੀ ਆ ਬਾਬੇ ਦੇ। ਇਹ ਸਾਰੇ ਪੋਤਰੇ ਨੇ। ਮੁੰਡੇ ਮੇਰੇ ਬਾਹਰ ਗਏ ਆ। ਕਿਹੜੇ ਦੇਸ਼? ਇਸੇ ਪਿੰਡੋਂ ਬਾਹਰ ਗਿਆ ਕੰਮ ਕੁਮ ਕਰਨ। ਮੁੰਡਾ ਮੇਰਾ ਕੋਈ ਬਾਹਰ ਦੁੱਧ ਲੈ ਕੇ ਚਲਾ ਗਿਆ, ਕੋਈ ਪੁਲਿਸ ਨੌਕਰ ਹੋਇਆ ਵਾ। ਅੱਛਾ ਹੋਰ ਕੀ ਕਾਰੋਬਾਰ ਤੁਹਾਡਾ ਇੱਥੇ ਹੋਣਾ? ਆ ਜ਼ਿਮੀਂਦਾਰਾ ਕਰੀਦਾ। ਜ਼ਿਮੀਂਦਾਰਾ ਵਾ, ਬਾਕੀ ਤਰ੍ਹਾਂ ਨੌਕਰੀ ਪੇਸ਼ਾ ਵਾ ਜਿਹੜਾ ਹਨਾ। ਨੌਕਰੀ ਹੈਗੇ 2-3 ਕੁੱਤੇ ਰੱਖੇ ਨੇ। 2-4 ਕੁੱਤੇ ਰੱਖੇ, ਲੜਾਈਆਂ ਕਰਾਈ ਦੀਆਂ। 2-4 ਮੁੰਡੇ ਸਾਰੇ ਉਹੀ ਨੇ ਪੁਰਾਣੇ ਹੀ। ਅੱਲਾ ਦਾ ਫਜ਼ਲ ਆ। ਹਾਂ ਠੀਕ ਆ। ਰਹਿਮਤ ਰੱਬ ਦੀ। ਰਾਣਾ ਸਾਹਿਬ ਤੁਸੀਂ ਮੇਰੀ ਗੱਲ ਸੁਣਦੇ ਹੋਣੇ ਆ। ਇੱਕ ਤੇ ਇਹਨਾਂ ਦੇ ਪਰਿਵਾਰ ਦਾ, ਇਹਨਾਂ ਦੇ ਕਿਸੇ ਮੁੰਡੇ ਦਾ ਮੈਨੂੰ ਨੰਬਰ ਸੈਂਡ ਕਰਿਓ। ਨੰਬਰ ਭੇਜ ਦਿੰਦੇ ਆ ਜੀ। ਤੇ ਦੂਜੀ ਗੱਲ ਇਹ ਆ ਕਿ ਬਾਬਾ ਜੀ ਨੂੰ ਪੁੱਛ ਲਿਓ, ਇਹਨਾਂ ਨੂੰ ਇਹ ਪੁੱਛ ਲਿਓ ਤੁਹਾਡੇ ਵਾਸਤੇ ਚਲੋ ਜੋ ਮੈਂ ਭੇਜਣਾ ਉਹ ਤੇ ਮੇਰੇ ਮਨ ਨੂੰ ਜੋ ਚੰਗਾ ਲੱਗੂ ਮੈਂ ਤੁਹਾਨੂੰ ਭੇਜੂਗਾ। ਬਾਬੇ ਨੂੰ ਪੁੱਛ ਲਓ, ਇਹ ਵੀ ਜਵਾਨੀ ਪੁੱਛ ਲਓ ਵੀ ਇਹਨੂੰ ਕੋਈ ਚੰਗੀ ਚੀਜ਼ ਲੱਗਦੀ ਹੈ ਵੀ ਇਹਨੂੰ ਬਾਹਰਲੇ ਦੇਸ਼ ਤੋਂ ਚਾਹੀਦਾ ਉਹ ਨਹੀਂ ਕੋਈ ਕੁੱਤੇ ਦੀ ਲੋੜ ਆ ਪੁੱਤਰਾ ਸਾਨੂੰ। ਮੇਰੀ ਗੱਲ ਸੁਣੋ, ਇਹ ਤੇ ਇੱਕ ਪਿਆਰ ਆ ਨਾ। ਮੇਰਾ ਦਿਲ ਕਰਦੇ ਆ ਕਿ ਮੈਂ ਕੁਝ ਭੇਜਾਂ ਤੁਹਾਡੇ ਬਾਬੇ ਵਾਸਤੇ ਖੁੰਡਾ ਭੇਜਿਓ। ਖੁੰਡਾ ਨਹੀਂ ਯਾਰ ਬਾਬੇ ਨੂੰ ਕੁਝ ਨਹੀਂ। ਖੁੰਡਾ ਹੁੰਦਾ ਕੁਝ ਵੀ ਨਹੀਂ ਚਾਹੀਦਾ। ਜੋ ਤੇਰੀ ਮਰਜ਼ੀ ਖਿਲਾ ਦੇ ਪੁੱਤਰਾ, ਕੋਈ ਗੱਲ ਨਹੀਂ। ਜੋ ਤੇਰਾ ਰੂਹ ਕਰੂ। ਤੁਹਾਡੇ ਪਿੰਡ ਦੇ ਵਿੱਚ ਤੁਸੀਂ ਮੈਨੂੰ ਇਹ ਪਤਾ ਕਰਕੇ ਦੱਸਿਓ ਜਾਂ ਰਾਣਾ ਸਾਹਿਬ ਇਹ ਪੁੱਛੋਗੇ ਦੱਸਿਓ ਮੈਨੂੰ ਵੀ ਇਹ ਤੁਹਾਡੇ ਤੋਂ ਕੋਈ ਬੰਦਾ ਕੋਈ ਕੁਵੈਤ ਦੇ ਵਿੱਚ ਹੈ ਤੁਹਾਡਾ? ਕੁਵੈਤ ਦੇ ਵਿੱਚ ਹੈਗੇ ਨੇ, ਬੜੇ ਨੇ। ਸਾਡੇ ਨਹੀਂ ਹੈਗੇ। ਮੇਰੇ ਪਿੰਡ ਦੇ ਬੜੇ ਨੇ। ਬੈਠੋ ਬੈਠੇ ਨਹੀਂ। ਤੇ ਮੈਂ ਉਹਨਾਂ ਦੇ ਹੱਥ ਪੁੱਛਣਾ ਕੋਈ ਨਾ ਕੋਈ ਤੋਹਫਾ ਘਲਣਾ ਬਾਬੇ ਜੀ ਦੇ ਕਰਾਣਾ ਸਾਹਿਬ ਜੀ। ਚਲੋ ਦੱਸ ਦਾਂਗੇ ਜੀ ਤੁਹਾਨੂੰ ਇਨਸ਼ਾਅੱਲਾ। ਤੁਸੀਂ ਬਜ਼ੁਰਗਾਂ ਵਾਸਤੇ ਭੇਜੋ, ਸਾਡੇ ਵਾਸਤੇ ਭਾਵੇਂ ਨਾ ਭੇਜੋ ਕੁਝ ਵੀ। ਕਿਸੇ ਲਈ ਵੀ ਕੁਝ ਨਹੀਂ ਚਾਹੀਦਾ ਯਾਰ। ਗੱਲ ਹੋ ਗਈ ਇੰਨਾ ਬੜਾ ਯਾਰ, ਤੋਹਫਿਆਂ ਦੀ ਲੋੜ ਨਹੀਂ। ਬੜੀ ਕੋਈ ਗੱਲ ਨਹੀਂ। ਗੱਲ ਹੋ ਗਈ ਤੁਹਾਡੀ ਸਾਡੀ। ਹਾਂ ਕੋਈ ਗੱਲ ਨਹੀਂ। ਜਦੋਂ ਤੁਸੀਂ ਕਿਤੇ ਨਨਕਾਣੇ ਸਾਹਿਬ ਆਏ ਤੇ ਇੱਥੇ ਆਇਓ ਜੇ ਮਿਲ ਜਾਇਓ ਜੇ ਹਾਂ ਜਾਂ ਸੱਚੇ ਸੌਦੇ ਆਏ। ਮਾਰਚ ਦੇ ਵਿੱਚ ਆਉਣਾ, ਮਾਰਚ ਲਾਸਟ ਦੇ ਵਿੱਚ ਮੈਂ ਆਉਣਾ ਵਾ ਤੇ ਫਿਰ ਹੋ ਕੇ ਜਾਣਾ ਇੱਥੋਂ ਮੈਂ। ਤੁਸੀਂ ਨੰਬਰ ਸਾਡਾ ਲਿਖ ਲਓ। ਰੱਬ ਨੇ ਚਾਹਿਆ ਨੰਬਰ ਲਿਖ ਲਓ ਸਾਡਾ। ਨੰਬਰ ਮੈਂ ਭੇਜ ਦਿੰਦਾ ਐਂਡ ਵੀਡੀਓ ਦੇ। ਰਾਣਾ ਸਾਹਿਬ ਨੇ ਮੈਨੂੰ ਸੈਂਡ ਕਰ ਦੇਣਾ। ਆ ਭੇਜ ਦਿੰਦੇ। ਠੀਕ ਹੈ ਬਾਤ। ਮੈਨੂੰ ਸੈਂਡ ਕਰ ਦਿਓ। ਠੀਕ ਹੈ ਬਿਲਕੁਲ। ਜਿਉਂ ਨਾ ਰਹੋ, ਅੱਲਾ ਤਦੀ ਹੱਥੀ ਕਰੇ।
ਉਹ ਜਿਉਂਦਾ ਰਹੋ। ਮੈਂ ਕਹਿੰਦਾ ਜੇ 100 ਸਾਲ ਉਮਰ ਹੋਰ ਹੋਵੇ, ਜੀਦੇ ਰਹੋ, ਖੁਸ਼ ਰਹੋ, ਹੁਣ ਕੋਈ ਸਲਾਮ ਦੇਣਾ ਸਾਰੇ ਪਿੰਡ ਵਾਲਿਆਂ ਨੂੰ। ਸਲਾਮ ਕਰੀ ਸਾਰੇ ਪਿੰਡ ਵਾਲਿਆਂ ਨੂੰ। ਮੈਂ ਕਹਿੰਦਾ ਸਾਰੇ ਪਿੰਡ ਨੂੰ ਮੈਂ ਤੁਹਾਡਾ ਸਲਾਮ ਪਹੁੰਚਾ ਦੂੰਗਾ ਮੈਂ ਆਹੋ। ਦੇ ਵਿੱਚ। ਠੀਕ ਹੈ ਠੀਕ ਹੈ, ਠੀਕ ਹੈ, ਓਕੇ ਜੀ। ਠੀਕ ਹੈ ਜੀ। ਓਕੇ ਜੀ ਅੱਲਾ। ਚਲੋ ਠੀਕ ਹੈ ਜੀ ਰਾਣਾ ਸਾਹਿਬ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਬਹੁਤ ਅਸਲਾਮ ਵਾਲੇਕੁਮ ਜੀ। ਬਹੁਤ ਸ਼ੁਕਰੀਆ ਜੀ। ਓਕੇ। ਜਿਉਂਦਾ ਰਹੋ ਸ਼ੇਰਾ। ਕਿਉਂ ਜੀ ਬਾਬਾ ਜੀ ਹੋ ਗਈ ਯਾਦ ਆ ਜਾਈ। ਹਾਂਜੀ ਬੱਲੇ ਬੱਲੇ ਠੀਕ ਨਹੀਂ ਪਿੰਡ ਦੀਆਂ ਗਲੀਆਂ ਜਿਵੇਂ ਕਹਿੰਦੀ ਉਹ ਵੀ ਦੇਖ ਪੈਂਦੀਆਂ। ਦੇਸ ਬੈਨੇ ਦੇ ਹਾਂਜੀ ਸਵਾਦ ਆਇਆ ਅੱਜ। ਬੜਾ ਜੀ ਬੜਾ ਬੜਾ ਵੇਖ ਲਓ ਉਦੋਂ ਤੁਰਦੇ ਅਸੀਂ ਆਉਂਦੇ ਆਉਂਦੇ ਵੇਲੇ ਤੇ ਤੁਸੀਂ ਸਾਲ ਟੱਕ ਬੜਾ ਸਵਾਦ। ਹਾਂ ਆ ਸਾਹਮਣੇ ਤੇ ਕੋ ਪੁੱਤ ਨਕਾਰੀ ਨਹੀਂ ਇਹਨੇ ਤੁਸੀਂ ਨਗਾਰੀ ਦੇ ਨੇ ਕਿਸੇ ਗੱਲਬਾਤ ਹੋਈ ਇਹ ਸਾਰੀ ਬਾਬਾ ਜਿਹੜਾ ਨਾ ਇਹ ਪਿੰਡ ਦੇ ਵਿੱਚ ਸਿੱਖਾਂ ਦਾ ਘਰ ਵੀ ਇੱਕ ਦੋ ਸੀ ਜਿਹੜੇ ਉੱਥੇ ਸੀ ਇਹ ਕਹਿੰਦਾ ਹੈ ਵੀ ਤੈਨੂੰ ਦੱਸਿਆ ਵੀ ਸਾਰਾ ਮੁਸਲਮਾਨਾਂ ਦਾ ਪਿੰਡ ਸਾਡਾ। ਹੂੰ ਦਿਲ ਖੁਸ਼ ਹੋਇਆ, ਰੂਹ ਖੁਸ਼ ਹੋਈ ਤੁਹਾਡੀ। ਬੱਲੇ ਬਹੁਤ ਜੀ ਬਹੁਤ ਬਹੁਤ ਵੇਖ ਲਓ ਤੁਹਾਡੇ ਉਸ ਯਾਰ ਦੇ ਮੁੰਡੇ ਨਾਲ ਤੁਹਾਡੀ ਗੱਲ ਹੋ ਗਈ। ਬਹੁਤ ਰਹਿਮਤ ਜੀ ਬਹੁਤ ਰਹਿਮਤ। ਹਾਂ ਬਹੁਤ ਸ਼ੁਕਰੀਆ ਬਜ਼ੁਰਗੋ, ਬੜਾ ਵਧੀਆ ਲੱਗਿਆ।